ਜਦੋਂ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਸਰਕੂਲਰ ਜਾਰੀ ਕੀਤਾ ਸੀ, ਉਦੋਂ ਹੀ ਕਲੀਅਰ ਹੋ ਗਿਆ ਸੀ ਕਿ ਭਾਈ ਸਾਡੀ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਦੂਸਰਾ ਗੁਲਾਮੀ ਦਾ ਦੌਰ ਜਿਹੜਾ ਸ਼ੁਰੂ ਹੋ ਗਿਆ। ਸਾਡੀ ਅਡਰੀ ਹੋਂਦ ਤਾਂ ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ 25(20) ਨੇ ਐਂਡ ਕਰ ਦਿੱਤੀ ਸੀ। ਏਸ਼ੀਆਡ 82 ਹੁੰਦੀ ਹੈ, ਸਿੱਖ ਕਹਿੰਦੇ ਨੇ ਕਿ ਭਾਈ ਅਸੀਂ ਜਿਹੜਾ ਇਹ ਸਾਡੀਆਂ ਮੰਗਾਂ ਮੰਨੋ, ਜੇ ਐਮਰਜੈਂਸੀ ਲੱਗਦੀ ਹੈ ਭਾਵੇਂ ਸਾਰੇ ਦੇਸ਼ 'ਤੇ ਲੱਗਦੀ ਹੈ, ਸਿੱਖ ਕਹਿੰਦੇ ਨੇ ਕਿ ਇਹਨੂੰ ਤੋੜੋ। ਹਰਿਆਣਾ ਅਸੈਂਬਲੀ ਦੀ ਨਵੀਂ ਬਿਲਡਿੰਗ ਬਣਾਉਣ ਲਈ ਥਾਂ ਦੇ ਦਿੱਤੀ। ਤੁਹਾਡਾ ਚੀਫ ਮਿਨਿਸਟਰ ਜਿਹੜਾ ਉਹ ਕਹਿੰਦਾ ਜੀ ਸਾਨੂੰ ਵੀ ਦਿਓ, ਭੁੱਲ ਕੇ ਕਿ ਭਾਈ ਤੁਹਾਡੀ ਤਾਂ ਮਲਕੀਅਤ ਹੈ, ਚੰਡੀਗੜ੍ਹ 'ਤੇ ਤੁਹਾਡਾ ਹੱਕ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਦੀ ਸੈਨੇਟ ਦੇ ਵਿੱਚ ਹਿੰਦੂ ਤਵੀਆਂ ਦਾ ਬਹੁਮਤ ਪਹਿਲਾਂ ਤੋਂ ਹੀ ਆਰੀਆ ਸਮਾਜੀ ਸੰਸਥਾ ਰਹੀ ਹੈ, ਉਹਨਾਂ ਨੇ ਕਿਵੇਂ ਹੌਲੀ ਪੰਜਾਬੀ ਨੂੰ ਸਾਈਡਲਾਈਨ ਕੀਤਾ। ਤੁਸੀਂ ਪੰਜਾਬ ਵਿਚਲੇ ਬੋਰਡ ਦੇਖ ਲਓ, ਸਾਈਨ ਬੋਰਡ ਲੱਗੇ ਦੇਖ ਲਓ, ਪੰਜਾਬ ਵਿੱਚ ਆਪਰੇਟ ਕਰਦੇ ਕ੍ਰਿਸਚੀਅਨਸ ਦੇ ਸਕੂਲਸ ਦੇਖ ਲਓ, ਆਰੀਆ ਸਮਾਜੀਆਂ ਦੇ ਦੇਖ ਲਓ, ਦੂਸਰਿਆਂ ਦੇ ਦੇਖ ਲਓ, ਉਹ ਤਾਂ ਤੁਹਾਡੇ ਕਕਾਰ ਬੱਚਿਆਂ ਦੀਆਂ ਦਸਤਾਰਾਂ ਦੇ ਉੱਤੇ ਪਾਬੰਦੀਆਂ ਨੇ, ਕੜੇ ਲਵਾਏ ਜਾਂਦੇ ਨੇ। ਇਕੱਲਾ ਵਾਰ ਦਾ ਮਤਲਬ ਫਿਜ਼ੀਕਲ ਕਿਲਿੰਗਸ ਨਹੀਂ ਹੁੰਦਾ, ਇਹ ਐਮੋਸ਼ਨਲ ਵਾਰ ਵੀ ਹੈ। ਤੁਹਾਨੂੰ ਇਹ ਭੁਲਾ ਦੇਣ ਦੀ ਵੀ ਹੈ ਕਿ ਭਾਈ ਤੁਸੀਂ ਕਦੇ ਐਗਜ਼ਿਸਟ ਕਰਦੇ ਸੀ, ਤੁਹਾਡਾ ਕੋਈ ਪ੍ਰਾਈਡ ਸੀ 172-73 ਸਾਲ ਪਹਿਲਾਂ, ਤੁਹਾਡਾ ਕੋਈ ਰਾਜ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੂਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 31 ਮਈ 2023 18 ਜੇਠ ਨੂੰ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਾਬਾ ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਔਰ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਨਾਲ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਰਬਜੋਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਜਿਹੜਾ ਸਵਾਲ ਹੈ ਉਹ ਕੀਤਾ ਹੈ ਕਿ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਡਿਬਰੂ ਕਾਰਡ ਮਿਲਣ ਵਾਸਤੇ ਗਿਆ, ਪਰ ਬਹੁਤੀ ਜਿਹੜੀ ਜਾਣਕਾਰੀ ਨਹੀਂ ਮਿਲੀ ਹੈ। ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਦੱਸ ਦਿਓ। ਔਰ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦੇ ਜਿਹੜੇ ਹਾਲਾਤ ਨੇ ਉਹ ਕੀ ਚੱਲ ਰਹੇ ਨੇ, ਇਸ ਬਾਰੇ ਵੀ ਸਾਨੂੰ ਜਰਾ ਚਾਨਣਾ ਪਾਓ। ਸਾਡੇ ਲੋਕ ਵੀ ਪਹਿਲਾਂ ਬਹੁਤ ਉਤਸ਼ਾਹ ਸਨ ਅਤੇ ਹੁਣ ਜਿਵੇਂ ਭੁੱਲ ਭੁਲਾਹੀ ਗਏ ਹਨ। ਸੋ ਕੀ ਜਿਹੜੀ ਗੱਲ ਹੈ ਬਸ ਇੱਥੇ ਹੀ ਮੁੱਕ ਗਈ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਨਾਲ ਹੀ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਵੀਰ ਸਰਬਜੋਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਈਮੇਲ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਆਪਾਂ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਪੰਜਾਬ ਦੀ ਧਰਤੀ ਤੇ 1 ਜੂਨ ਦਾ ਜਿਹੜਾ ਸੂਰਜ ਹੈ ਉਹ ਚੜ੍ਹ ਚੁੱਕਾ। ਔਰ ਜੂਨ 84 ਦਾ ਪਹਿਲਾ ਹਫਤਾ ਪਿਛਲੇ 39 ਵਰਿਆਂ ਤੋਂ ਘੱਲੂਘਾਰਾ ਹਫਤੇ ਵਜੋਂ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਵੱਲੋਂ ਵਿਰਾਗ ਅਤੇ ਰੋਹ ਦੇ ਮਿਲਵੇਂ ਭਾਵਾਂ ਨਾਲ ਯਾਦ ਕੀਤਾ ਜਾਂਦਾ। ਸੋ 1 ਜੂਨ ਨੂੰ ਭਾਰਤੀ ਸਟੇਟ ਨੇ ਸਿੱਖਾਂ ਦੇ ਖਿਲਾਫ ਸਿੱਖ ਕੌਮ ਦੇ ਸਰਵਨਾਸ਼ ਲਈ ਜਿਹੜੀ ਟੋਟਲ ਵਾਰ ਜਿਹੜੀ ਵਾਰ ਸੀ ਉਹ ਵਿੱਢੀ ਸੀ, ਜਿਹੜੀ ਕਿ ਅੱਜ ਵੀ ਜਾਰੀ ਹੈ। ਔਰ ਇਹ ਜਿਹੜਾ ਸਮੁੱਚਾ ਹਫਤਾ ਹੈ ਉਹ ਅਸੀਂ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਰਬਜੋਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ।
ਜਿਹੜਾ ਸਵਾਲ ਉਹਨਾਂ ਨੇ ਪੁੱਛਿਆ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਹੋਰ 9 ਸਾਥੀ ਸਿੰਘ ਜਿਹੜੇ ਕਿ ਡਿਬਰੂਗੜ੍ਹ ਜਿਹੜਾ 2900 ਕਿਲੋਮੀਟਰ ਹੈ ਪੰਜਾਬ ਤੋਂ, ਉਸ ਦੀ ਜੇਲ੍ਹ ਵਿੱਚ ਬੰਦ ਨੇ। NSA ਉਹਨਾਂ ਤੇ ਲਾਇਆ ਹੋਇਆ ਹੈ ਕਿ ਉਹਨਾਂ ਦੀ ਹਾਲਤ ਜਾਂ ਸਥਿਤੀ ਕੀ ਹੈ, ਜਾਂ ਕੌਮ ਦੀ ਜਿਹੜੀ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਜਿਹੜੀ ਕਿ ਵਿਜ਼ੀਬਲ ਤੁਹਾਨੂੰ ਮੀਡੀਆ 'ਚ ਨਜ਼ਰ ਨਹੀਂ ਆਉਂਦੀ। ਔਰ ਇਸ ਤੋਂ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਭਾਈ ਇਵੇਂ ਲੱਗਦਾ ਜਿਵੇਂ ਕੌਮ ਭੁਲਾ ਗਈ ਹੈ। ਦੇਖੋ, ਇਸ ਬਾਰੇ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਜਿਹੜੇ NSA ਦੇ ਥੱਲੇ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੁੰਦਾ ਹੈ, ਉਹਨਾਂ ਦੀ ਇਮੀਡੀਏਟ ਫੈਮਿਲੀ ਉਹਨਾਂ ਨੂੰ ਮਿਲ ਸਕਦੀ ਹੈ ਤੇ ਜਾਂ ਉਹਨਾਂ ਦੇ ਵਕੀਲ ਮਿਲ ਸਕਦੇ ਨੇ। ਸੋ ਪਹਿਲੇ ਪੜਾਅ ਦੇ ਵਿੱਚ ਉਹਨਾਂ ਦੀ ਸਿੰਘਣੀ ਬੀਬੀ ਕਿਰਨਜੀਤ ਕੌਰ ਜਿਹੜੇ ਨੇ ਉਹ ਉਹਨਾਂ ਨੂੰ ਮਿਲੇ, ਫਿਰ ਉਹਨਾਂ ਦੇ ਪੇਰੈਂਟਸ। ਔਰ ਇਸ ਲਈ ਅਸੀਂ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਹੈ ਉਹ ਧੰਨਵਾਦ ਵੀ ਦਿੰਦੇ ਹਾਂ ਕਿ ਉਹਨਾਂ ਨੇ ਪਹਿਲਾ ਯਤਨ ਇਹ ਕੀਤਾ ਸੀ ਕਿ ਜਿੰਨੇ ਵੀ ਉੱਥੇ 10 ਸਿੰਘ ਨੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀ ਵਕੀਲਾਂ ਦੀ ਟੀਮ ਦੇ ਨਾਲ ਉਹਨਾਂ ਨੇ ਫਲਾਈ ਕਰਕੇ ਲੈ ਕੇ ਗਏ, ਉਹਨਾਂ ਦੀਆਂ ਟਿਕਟਾਂ ਵੀ ਉਹਨਾਂ ਨੇ ਦਿੱਤੀਆਂ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਪਰਿਵਾਰ ਦੇ ਮੈਂਬਰ ਇੱਕ ਵਾਰ ਸਾਰਿਆਂ ਨੂੰ ਮਿਲ ਲੈਣ। ਸੋ ਉਸ ਵਿਜ਼ਿਟ ਵੇਲੇ ਉਹਨਾਂ ਦੇ ਪਿਤਾ ਜੀ ਔਰ ਮਾਤਾ ਜੀ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ, ਇਸੇ ਤਰ੍ਹਾਂ ਬਾਕੀ ਵੀ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਔਰ ਦੂਜੇ ਉਹਨਾਂ ਦੇ ਫਾਦਰ, ਔਰ ਉਹ ਪੂਰਾ ਉਹਨਾਂ ਦੇ ਮਿਲਣ ਤੋਂ ਬਾਅਦ ਉਹ ਰਾਜਾ ਸਾਂਸੀ ਏਅਰਪੋਰਟ ਤੇ ਉਤਰੇ ਸੀ, ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ, ਔਰ ਮੀਡੀਆ ਦੇ ਨਾਲ ਉਹਨਾਂ ਦੀ ਗੁਫ਼ਤਗੂ ਵੀ ਹੋਈ। ਸੋ ਇਸ ਸਾਰੇ ਚੋਂ ਇੱਕ ਗੱਲ ਕਲੀਅਰ ਸੀ ਕਿ ਉਹਨਾਂ ਚੋਂ ਕਿਸੇ ਨੂੰ ਵੀ ਫਿਜ਼ੀਕਲ ਟਾਰਚਰ ਨਹੀਂ ਕੀਤਾ ਗਿਆ। ਹਾਲਾਂਕਿ ਜਦੋਂ ਤੁਸੀਂ ਬਿਲਕੁਲ ਅਣਦੱਸੀ ਥਾਂ ਤੇ ਲੈ ਜਾਂਦੇ ਹੋ, ਕੋਈ ਜਿਹੜਾ ਤੁਹਾਡਾ ਪ੍ਰਬੰਧ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ, ਤੁਸੀਂ ਪਿੱਛੇ ਪਰਿਵਾਰ ਨਾਲੋਂ ਤੋੜ ਦਿੰਦੇ ਹੋ, ਕੋਈ ਉਹਨਾਂ ਤੱਕ ਜਾਣਕਾਰੀ ਨਹੀਂ ਹੁੰਦੀ, ਫੋਨ ਤੱਕ ਜਾਂ ਕੋਈ ਵੀ ਪਹੁੰਚ ਨਹੀਂ ਹੁੰਦੀ, ਉਹ ਇੱਕ ਆਪਣੇ ਕਿਸਮ ਦਾ ਟਾਰਚਰ ਹੁੰਦਾ। ਪਰ ਸਾਡੇ ਉਸ ਖਿੱਤੇ ਦੇ ਵਿੱਚ ਤਾਂ ਜਿਹੜਾ ਫਿਜ਼ੀਕਲ ਟਾਰਚਰ ਤੋਂ ਬਿਨਾਂ ਕਿਸੇ ਨੂੰ ਟਾਰਚਰ ਮੰਨਣ ਦਾ ਹੈ ਹੀ ਨਹੀਂ ਹੈ ਕਿ ਕੋਈ ਚੀਜ਼ ਟਾਰਚਰ ਵੀ ਹੁੰਦੀ ਹੈ। ਸੋ ਇਹ ਪਹਿਲੀ ਗੱਲ ਤਾਂ ਇਹ ਤਸੱਲੀ ਦੀ ਸੀ ਕਿ ਭਾਈ ਉਹਨਾਂ ਨੂੰ ਕੋਈ ਫਿਜ਼ੀਕਲ ਟਾਰਚਰ ਨਹੀਂ ਹੋਇਆ। ਫਿਰ ਉਹਨਾਂ ਦੇ ਵਕੀਲਾਂ ਦਾ ਸਿਲਸਿਲਾ, ਕਿਉਂਕਿ ਉਹਨਾਂ ਦੀ ਜਿਹੜੀ ਇਮੀਡੀਏਟ ਵਾਰਿਸ ਪੰਜਾਬ ਦੇ ਦੀ ਲੀਗਲ ਟੀਮ ਸਰਦਾਰ ਖਾਰਾ ਜਿਨ੍ਹਾਂ ਦੇ ਪਿਤਾ ਜੀ ਵੀ ਵਕੀਲ ਨੇ ਔਰ ਨੌਜਵਾਨ ਉਹਨਾਂ ਦਾ ਬੇਟਾ ਵੀ ਵਕੀਲ ਹੈ, ਉਹੀ ਆਫੀਸ਼ੀਅਲ ਜਿਹੜਾ ਹੈ ਉਹਨਾਂ ਦਾ ਵਕੀਲ ਵੱਜਦਾ ਸੀ। ਲੇਕਿਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜਾ ਸਿਆਣਪ ਦੇ ਨਾਲ ਆਪਣੀ ਪਹਿਲੀ ਜਿਹੜੀ ਉਹਨਾਂ ਦੀ ਗੁਫ਼ਤਗੂ ਹੋਈ ਉਸ 'ਚ ਉਹਨਾਂ ਨੇ ਕਨਵੇ ਕੀਤਾ ਕਿ ਇੱਕ ਸਾਂਝੀ ਟੀਮ ਬਣਾਈ ਜਾਏ ਜਿਹਦੇ ਥੱਲੇ ਬਾਕੀਆਂ ਦੇ ਵੀ ਪ੍ਰੋਪਰ ਪੈਰਵਾਈ ਹੋਏ। ਹਾਲਾਂਕਿ ਸਰ ਦਲਜੀਤ ਸਿੰਘ ਕਲਸੀ ਜਿਹੜੇ ਕਿ ਉਹਨਾਂ ਦੇ ਮੇਨ ਐਡਵਾਈਜ਼ਰ ਵੀ ਔਰ ਫਿਲਮੀ ਦੁਨੀਆ ਦੇ ਨਾਲ ਵੀ ਉਹਨਾਂ ਦਾ ਤਾਲੁਕ, ਔਰ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਵੀ ਜਿਹੜਾ ਵਕੀਲ ਅੱਡ ਕੀਤਾ ਸੀ ਔਰ ਉਹਨਾਂ ਦੀ ਸਿੰਘਣੀ ਔਰ ਉਹਨਾਂ ਦਾ ਬੇਟਾ ਜਿਹੜਾ ਉਹਨਾਂ ਨੂੰ ਜਾ ਕੇ ਮਿਲਿਆ, ਉਹਨਾਂ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਸਿਚੁਏਸ਼ਨ ਬਾਰੇ ਬਿਆਨ ਕੀਤਾ ਸੀ। ਸੋ ਇਸ ਬਾਅਦ ਦੇ ਵਿੱਚ ਜਦੋਂ ਹੁਣ ਇਸ ਵੇਲੇ ਅਸੀਂ ਵਕੀਲਾਂ ਦੇ ਸਿਲਸਿਲੇ 'ਚ ਦੇਖਦੇ ਹਾਂ ਤੇ ਇੱਕ ਪਾਸੇ ਸਰਦਾਰ ਖਾਰਾ ਜਿਹੜੇ ਨੇ ਉਹ ਲੀਡ ਕਰ ਰਹੇ ਨੇ, ਦੂਸਰੇ ਪਾਸੇ ਉਹਨਾਂ ਦਾ ਤਾਲੁਕ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦੀ ਟੀਮ ਦੇ ਨਾਲ ਵੀ, ਕਿਉਂਕਿ ਭਗਵੰਤ ਸਿੰਘ ਸਿਆਲਕਾ ਜਿਹੜੇ ਵਕੀਲ ਨੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਵੀ ਨੇ, ਉਹ ਪਹਿਲੇ ਮਿਲਣੀ ਵਾਲਿਆਂ 'ਚੋਂ ਸੀ। ਉਹਨਾਂ ਦਾ ਵੀ ਆਪਸ 'ਚ ਹੁਣ ਰਾਬਤਾ ਕਿਸੇ ਹੱਦ ਤੱਕ ਠੀਕ ਹੈ, ਪਹਿਲਾਂ ਥੋੜ੍ਹੀ ਬਹੁਤ ਬਿਟਰਨੈਸ ਸੀ। ਔਰ ਇਸ ਮੁੱਦੇ ਦੇ ਉੱਤੇ ਗਰਾਊਂਡ ਦੇ ਉੱਤੇ ਜਿਹੜਾ ਕਾਫੀ ਚੰਗਾ ਕੰਮ ਕਰਕੇ ਮੁੱਢਲੇ ਟਾਈਮ ਦੇ ਵਿੱਚ ਹੀ ਪ੍ਰੋਪਰ ਜਾਣਕਾਰੀ ਮੁਹੱਈਆ ਕਰਵਾਉਣਾ ਸੀ, ਉਸ 'ਚ ਸਰ ਜਸਪਾਲ ਸਿੰਘ ਮੰਝਪੁਰ ਜਿਹੜੇ ਕਿ ਲੁਧਿਆਣਾ ਬੇਸਡ ਨੇ, ਉਹਨਾਂ ਨੇ ਬੜਾ ਪੋਜ਼ਿਟਿਵ ਰੋਲ ਅਦਾ ਕੀਤਾ ਸੀ। ਬਾਹਰ ਅਸੀਂ ਕੀ ਕਰ ਸਕਦੇ ਸੀ, ਸਾਡੇ TV 84 ਦੇ ਵਿਊਅਰਸ ਚੰਗੀ ਤਰ੍ਹਾਂ ਸਮਝਦੇ ਨੇ, ਜਾਣਦੇ ਨੇ ਕਿ ਅਸੀਂ ਕਿਵੇਂ ਉਹਨਾਂ ਸਾਰੇ 18 ਮਾਰਚ ਤੋਂ ਲੈ ਕੇ ਹਰ ਦਿਨ ਨੂੰ ਕਵਰ ਕੀਤਾ। ਬਾਅਦ ਦੇ ਵਿੱਚ ਵੀ ਹੁਣ ਵੀ ਇਹਦੇ ਬਾਵਜੂਦ ਕਿ ਪੰਜਾਬ 'ਚ ਸਾਡੀਆਂ ਧਿਰਾਂ ਥੜਕੀਆਂ ਕਈਆਂ ਨੇ ਜਿਹੜਾ ਚੁੱਪ ਧਾਰੀ, ਪਰ ਅਸੀਂ ਬਿਲਕੁਲ ਫੁੱਲ ਫਲੈਜ ਸਪੋਰਟ ਜਿਹੜੀ ਹੈ ਉਹ ਬਰਾਬਰ ਰਹੀ। ਔਰ ਅਸੀਂ ਇਸ ਗੱਲ ਦੇ ਲਈ ਭਾਈ ਰਾਮ ਸਿੰਘ ਜਿਹੜੇ ਸੰਗਰਾਵਾਂ ਟਕਸਾਲ ਦੇ ਮੁਖੀ ਨੇ, ਹਾਲਾਂਕਿ ਉਹਨਾਂ ਨੂੰ ਮੁੱਖ ਤੌਰ ਦੇ ਉੱਤੇ ਮੁਖੀ ਥਾਪਿਆ ਗਿਆ ਸੀ, ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਇਹ ਸਾਰੀ ਗੱਦੀ ਦੀ ਲੜਾਈ 'ਚ ਕਿਹਨੇ ਕਿਹਦੇ ਨਾਲ ਕੀ ਗੇਮ ਖੇਡੀ, ਪਰ ਉਹਨਾਂ ਨੇ ਘੱਟੋ ਘੱਟ ਸਿੰਬੋਲਿਕ ਤੌਰ ਦੇ ਉੱਤੇ ਖਾਲਸਾ ਵਹੀਰ
ਵਾਲੇ ਥਾਟ ਨੂੰ ਗੁਰਦੁਆਰਾ ਟੁੱਟੀ ਗੰਢੀ ਤੋਂ ਮੁਕਤਸਰ ਸਾਹਿਬ ਤੱਕ ਲੀਡ ਕੀਤਾ ਜੀ। ਜੋ ਕੁਝ ਐਕਟਿੰਗ ਜਥੇਦਾਰ ਨੇ ਪੰਥਕ ਜਿਹੜਾ ਇੱਕ ਇਕੱਠ ਸੱਦਿਆ ਸੀ, ਉਹਦੇ 'ਚ ਫੈਸਲਾ ਲਿਆ ਸੀ ਕਿ ਭਾਈ ਅਸੀਂ ਇਸ ਖਾਲਸਾ ਵਹੀਰ ਨੂੰ ਪਿੰਡ ਪਿੰਡ ਪਹੁੰਚਾਵਾਂਗੇ ਜਾਂ ਅਦਰ ਵੇ, ਉਹ ਗੱਲ ਉਹਨਾਂ ਨੇ ਜਿਹੜੀ ਹੈ ਉਹਨਾਂ ਦੇ ਕਹਿਣ ਤੱਕ ਹੀ ਸੀ, ਉਹਦੇ ਤੇ ਕੋਈ ਫੋਲੋ ਅਪ ਨਹੀਂ ਹੋਇਆ। ਔਰ ਈਵਨ ਭਾਈ ਰਾਮ ਸਿੰਘ ਹੋਰਾਂ ਦੇ ਮੁੱਦੇ ਦੇ ਉੱਤੇ ਵੀ ਅਸੀਂ ਇਹ ਚਾਹੁੰਦੇ ਹਾਂ ਔਰ ਅਸੀਂ ਇਹ ਕਨਵੇ ਵੀ ਕੀਤਾ ਪਿਛਲੇ ਦਿਨਾਂ 'ਚ। ਬਾਬਾ ਮੁਖਤਿਆਰ ਸਿੰਘ ਮੁਖੀ ਜਿਹੜੇ ਇੰਡੀਆਨਾ ਤੋਂ ਉੱਥੇ ਗਏ ਹੋਏ ਨੇ, ਉਹਨਾਂ ਦੇ ਬ੍ਰਦਰ ਦਾ ਐਕਸੀਡੈਂਟ ਦੇ ਵਿੱਚ ਜਿਹੜਾ ਉਹਨਾਂ ਨੇ ਚੜ੍ਹਾਈ ਕੀਤੀ ਹੈ, ਸੋ ਉਹਨਾਂ ਦਾ ਮੈਸੇਜ ਸੀ ਉਹਨਾਂ ਦੇ ਨਾਲ ਵੀ, ਕਿਉਂਕਿ ਉਹ ਕਾਫੀ ਭਾਈ ਰਾਮ ਸਿੰਘ ਦਮਦਮੀ ਟਕਸਾਲ ਵਾਲਿਆਂ ਨਾਲ ਜੁੜੇ ਹੋਏ ਨੇ, ਸੋ ਉਹਨਾਂ ਨੂੰ ਵੀ ਅਸੀਂ ਇਹੀ ਕਨਵੇ ਕੀਤਾ ਸੀ ਕਿ ਬਹੁਤ ਚੰਗਾ ਕਿ ਸਿੰਬੋਲਿਕ ਹੋਇਆ, ਪਰ ਇਹ ਬੜਾ ਜ਼ਰੂਰੀ ਹੈ ਕਿ ਇਸ ਨੂੰ ਲੌਂਗ ਟਰਮ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇਸ ਖਾਲਸਾ ਵਹੀਰ ਨੂੰ ਉਸੇ ਹੀ ਸ਼ਾਨੋ ਸ਼ੌਕਤ ਦੇ ਨਾਲ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਸੀ ਉਵੇਂ ਕੀਤਾ ਜਾਏ। ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ, ਅਸੀਂ ਇਹੀ ਹੋਪ ਕਰ ਸਕਦੇ ਹਾਂ। ਪੋਲੀਟੀਕਲੀ ਜੋ ਪੰਜਾਬ ਦੀਆਂ ਧਿਰਾਂ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਤੇ ਜਿਹਦੇ 'ਚ ਸਾਰੀਆਂ ਹੀ ਹਿੱਲ ਗਈਆਂ ਸੀ, ਉਹ ਕਾਂਗਰਸ ਹੋਏ, ਆਮ ਆਦਮੀ ਹੋਏ, ਬਾਦਲ ਦਲ ਹੋਏ, ਕਾਮਰੇਡ ਹੋਣ, ਉਹਨਾਂ ਨੇ ਤਾਂ ਸੁੱਖ ਦਾ ਸਾਹ ਲਿਆ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਭਾਈ ਕੀ ਹੋਇਆ ਜਾਂ ਕੀ ਨਹੀਂ। ਔਰ ਉਸ ਤੋਂ ਬਾਅਦ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਕਿ ਭਾਈ ਉਹ ਪੈਸਟਾਂ ਦੀਆਂ ਕਰਤੂਤਾਂ ਹੋਣ, ਭਈਆਂ ਵੱਲੋਂ ਸਿੱਖਾਂ ਦੀ ਦਸਤਾਰ ਦਾ ਅਪਮਾਨ ਹੋਏ ਜਾਂ ਹੋਰ ਵਾਕਿਆਤ ਪੂਰੇ ਤੇਜ਼ੀ ਨਾਲ ਹੋ ਰਹੇ ਨੇ। ਹਾਂ, ਬਾਹਰਲੇ ਫਰੰਟ ਦੇ ਉੱਤੇ ਅਸੀਂ ਵੌਇਸਿਸ ਫਾਰ ਫਰੀडम ਆਰਗੇਨਾਈਜੇਸ਼ਨ ਦੇ ਥੱਲੇ ਇਸ ਸਾਰੇ ਕੇਸ ਨੂੰ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹਿਊਮਨ ਰਾਈਟਸ ਬਾਡੀ ਹੈ ਉਹਦੇ ਤੱਕ ਪਹੁੰਚਾਇਆ ਸੀ ਕਿ ਭਾਈ ਉਹਨਾਂ ਦੇ ਕਿਵੇਂ ਮੁੱਢਲੇ ਹੱਕ ਖੋਏ ਗਏ ਨੇ, ਉਹਨਾਂ ਨੂੰ ਈਵਨ ਆਪਣੀ ਮਰਜ਼ੀ ਦਾ ਵਕੀਲ ਕਰਨ ਦੀ ਆਗਿਆ ਵੀ ਨਹੀਂ ਹੈ, ਔਰ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਬਿਲਕੁਲ ਆਈਸੋਲੇਸ਼ਨ 'ਚ ਰੱਖਿਆ ਹੋਇਆ ਹੈ। ਕੋਈ ਉਹਨਾਂ ਨੂੰ ਜਿਹੜੀਆਂ ਨੇ ਆਮ ਜੋ ਸਹੂਲਤਾਂ ਦੇਣੀਆਂ ਬਣਦੀਆਂ ਨੇ ਜੇਲ੍ਹ ਮੈਨੂਅਲ ਦੇ ਥੱਲੇ, ਉਹ ਉਹਨਾਂ ਦੀ ਵੀ ਵਾਇਓਲੇਸ਼ਨ ਹੋਈ ਹੈ। ਸੋ ਯੂਨਾਈਟਿਡ ਔਰ ਬਾਕੀਆਂ ਦਾ ਕੇਸ ਵੀ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਸੀ। ਸੋ ਯੂਨਾਈਟਿਡ ਨੇਸ਼ਨਸ ਦੀ ਉਸ ਬਾਡੀ ਨੇ ਪਿਛਲੇ ਹਫਤੇ ਜਿਹੜਾ ਹੈ ਵੌਇਸਿਸ ਫਾਰ ਫਰੀडम ਦੇ ਵਕੀਲ ਜਿਹੜੇ ਅਮਰੀਕਾ 'ਚ ਨੇ ਮਿਸਟਰ ਹੈਨਬਰਗ, ਉਹਨਾਂ ਦੇ ਨਾਲ ਉਹਨਾਂ ਨੇ ਸੰਬੰਧ ਕਰਕੇ ਕੁਝ ਸਵਾਲ ਜਿਹੜੇ ਨੇ ਹੋਰ ਪੁੱਛੇ ਸੀ ਇਸ ਸਾਰੇ ਕੇਸ ਨਾਲ ਰਿਲੇਟਡ। ਤੇ ਜਿਸ ਦਿਨ ਅਸੀਂ ਵੀਕਐਂਡ 'ਚ ਵਾਸ਼ਿੰਗਟਨ DC ਸੀ, ਉਦੋਂ ਮਿਸਟਰ ਹੈਨਬਰਗ, ਭਾਈ ਜਸਪਾਲ ਸਿੰਘ ਮੰਝਪੁਰ ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਕੀਲ ਮਿਸਟਰ ਖਾਰਾ, ਇਹਨਾਂ ਦੇ ਨਾਲ ਇੱਕ ਸਾਰਾ ਟੈਲੀ ਕਾਨਫਰੰਸ ਸੀ। ਹਾਲਾਂ ਕੋਸ਼ਿਸ਼ ਜਿਹੜੀ ਹੈ ਉਹ ਭਗਵੰਤ ਸਿੰਘ ਸਿਆਲਕਾ ਔਰ ਸਰਦਾਰ ਹੁੰਦਲ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ, ਉਹਨਾਂ ਦੇ ਨਾਲ ਵੀ ਕੰਟੈਕਟ ਹੋ ਗਿਆ ਸੀ, ਲੇਕਿਨ ਸਮਹਾਉ ਜਿਹੜੇ ਸਿਸਟਮ ਰਾਹੀਂ ਇਹ ਗੱਲਬਾਤ ਹੋ ਰਹੀ ਸੀ ਉਹ ਜਿਹੜਾ ਉਹਨਾਂ ਦਾ ਥਰੂ ਨਹੀਂ ਹੋਇਆ। ਸੋ ਇਹ ਮਿਸਟਰ ਖਾਰਾ, ਜਸਪਾਲ ਸਿੰਘ ਮੰਝਪੁਰ ਵਿਚਕਾਰ ਸਨ ਔਰ ਜਿਹੜੇ ਵੌਇਸਿਸ ਫਾਰ ਫਰੀडम ਦੇ ਵਕੀਲ ਨੇ ਜਿਹੜੇ UN ਦੇ ਨਾਲ ਗੱਲ ਕਰ ਰਹੇ ਨੇ। ਲਗਭਗ 1 ਘੰਟੇ ਦੀ ਗੁਫ਼ਤਗੂ ਦੇ ਵਿੱਚ ਜਿਹੜੇ ਵੀ ਸਵਾਲ ਯੂਨਾਈਟਿਡ ਨੇਸ਼ਨਸ ਵੱਲੋਂ ਪੁੱਛੇ ਗਏ ਉਹਨਾਂ ਦੇ ਜਵਾਬ ਉਹਨਾਂ ਦੇ ਵਕੀਲ ਰਾਹੀਂ ਲੈ ਗਏ ਨੇ। ਉਹ ਜਵਾਬ ਜਿਹੜੇ ਨੇ ਉਹ ਅੱਜ ਅਸੀਂ ਬੁੱਧਵਾਰ ਗੱਲ ਕਰ ਰਹੇ ਹਾਂ, ਅੱਜ ਹੀ ਫਾਈਲ ਹੋਏ ਨੇ। ਸੋ ਅੱਗੋਂ ਉਹਦੇ ਤੇ ਕੀ ਫੋਲੋ ਅਪ ਹੁੰਦਾ ਹੈ, ਕਿਉਂਕਿ ਸਾਡੀ ਇਹ ਕੋਸ਼ਿਸ਼ ਸੀ ਕਿ ਇਸ ਕੇਸ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ UN ਔਰ ਦੂਸਰੀਆਂ ਬਾਡੀਜ਼ ਤੱਕ, ਇਸੇ ਤਰ੍ਹਾਂ ਸਟੇਟ ਡਿਪਾਰਟਮੈਂਟ ਤੱਕ ਤਾਂ ਆਲਰੇਡੀ ਅਸੀਂ ਦੱਸਿਆ ਵੀ ਸੀ ਕਿ ਇੱਥੇ ਜਿਹੜੇ ਐਂਬੈਸਡਰ ਐਟ ਲਾਰਜ ਯੂਨਾਈਟਿਡ ਸਟੇਟਸ ਦੇ ਸਟੇਟ ਡਿਪਾਰਟਮੈਂਟ ਦੇ ਨੇ, ਉਹਨਾਂ ਦੇ ਨਾਲ ਸਾਡਾ ਇੱਕ ਪੂਰਾ ਡੈਲੀਗੇਸ਼ਨ ਮਿਲਿਆ ਸੀ ਔਰ ਸਟੇਟ ਡਿਪਾਰਟਮੈਂਟ ਦੇ ਨੋਟਿਸ ਵੀ ਹੈ। ਸੋ ਹਾਲ ਦੀ ਘੜੀ ਜਿਹੜਾ ਇਹ ਗੱਲ ਅਸੀਂ ਤਸੱਲੀ ਨਾਲ ਕਹਿ ਸਕਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਬਾਕੀ ਸਿੰਘ ਚੜ੍ਹਦੀ ਕਲਾ 'ਚ ਨੇ। ਉਹਨਾਂ ਨੂੰ ਜਿਹੜਾ ਬੇਸ਼ੱਕ ਆਈਸੋਲੇਸ਼ਨ 'ਚ ਰੱਖਿਆ ਹੋਇਆ, ਪਰ ਉਹ ਪੂਰੀ ਸ਼ਿੱਦਤ ਦੇ ਨਾਲ ਜਿਹੜਾ ਆਪਣੇ ਨਿਸ਼ਾਨੇ ਨੂੰ ਪਰਨਾਏ ਹੋਏ ਨੇ ਔਰ ਉਹ ਅਸੀਂ ਇਹੀ ਆਸ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਪ੍ਰੈਸ਼ਰ ਵੀ ਬਣੇਗਾ, ਪੰਜਾਬ 'ਚ ਉਹਨਾਂ ਦਾ ਮਿਸ਼ਨ ਜਾਰੀ ਰਹਿਣਾ ਚਾਹੀਦਾ ਹੈ। ਔਰ ਕਿਉਂਕਿ ਇਹ ਜਿਹੜੀਆਂ NSA ਦੇ ਥੱਲੇ ਗ੍ਰਿਫਤਾਰੀਆਂ ਹੁੰਦੀਆਂ ਨੇ, ਇਹ ਪੋਲੀਟੀਕਲ ਡਿਸੀਜਨ ਹੁੰਦੇ ਨੇ ਔਰ ਅਲਟੀਮੇਟਲੀ ਪੋਲੀਟੀਕਲ ਪ੍ਰੈਸ਼ਰ, ਕਿਉਂਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਬਣਦੇ ਜਾ ਰਹੇ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਵੀ, ਅਦਰਵਾਈਜ਼ ਵੀ ਲੋਕਾਂ 'ਚ ਇਹ ਜ਼ਰੂਰ ਰਿਅਲਾਈਜੇਸ਼ਨ, ਜੋ ਸਾਡਾ ਇੱਕ ਵੱਡਾ ਹਿੱਸੇ ਦਾ ਕਹਿਣਾ ਹੁੰਦਾ ਹੈ ਕਿ ਜੀ ਕਾਸ਼ ਭਾਈ ਅੰਮ੍ਰਿਤਪਾਲ ਸਿੰਘ ਅਰਾਊਂਡ ਹੁੰਦਾ, ਜਾਂ ਜਿਵੇਂ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਅਰਾਊਂਡ ਹੁੰਦੇ ਆ, ਜਿਹੜੇ ਲੋਕਾਂ ਦਾ ਇੱਕ ਡਿਫਰੈਂਟ ਵਿਊ ਸੀ ਜਦੋਂ ਜੂਨ 84 ਵਾਪਰਿਆ ਔਰ ਉਹਨਾਂ ਨੇ ਕਿਵੇਂ
ਬਹਾਦਰਾਂ ਵਾਂਗ ਜਿਹੜਾ ਜੂਝ ਕੇ ਸ਼ਹੀਦੀ ਪਾਈ। ਔਰ ਜਿਉਂ ਹੀ ਜਦੋਂ ਫਿਰ ਸਟੇਟ ਨੇ ਜੋ ਕੁਝ ਜੂਨ ਦੇ ਪਹਿਲੇ ਹਫਤੇ ਜਿਹਦੀ ਸ਼ੁਰੂਆਤ ਹੋਈ, ਔਰ ਅੱਜ ਤੁਸੀਂ ਬਿਲਕੁਲ ਠੀਕ ਕਿਹਾ, ਬੇਸ਼ੱਕ ਅੱਜ 31 ਮਈ ਦਾ ਦਿਨ ਹੈ ਅਮਰੀਕਨ ਜਾਂ ਕੈਨੇਡੀਅਨ ਜਾਂ ਬਾਹਰਲੇ ਕੈਲੰਡਰ 'ਚ, ਪਰ ਕਿਉਂਕਿ ਅਸੀਂ ਤਾਂ ਜਦੋਂ ਹਰ ਸਿੱਖ ਦੁਨੀਆ 'ਚ ਕਿਤੇ ਵੀ ਬੈਠਦਾ ਹੈ ਉਸ ਦਾ ਕੈਲੰਡਰ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਜੁੜਿਆ ਹੁੰਦਾ ਹੈ, ਉਹ ਇਹ ਪੜ੍ਹਦਾ ਹੈ, ਗੁਰੂ ਤੋਂ ਅਕਾਲ ਪੁਰਖ ਤੋਂ ਮੰਗਦਾ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਔਰ ਉਸ ਦੇ ਲਈ ਫਿਰ ਜਿਹੜੀਆਂ ਘਟਨਾਵਾਂ ਦਾ ਸੰਬੰਧ ਪੰਜਾਬ ਦੀ ਧਰਤੀ, ਗੁਰੂਆਂ ਦੀ ਵਰੋਸਾਈ ਧਰਤੀ ਨਾਲ ਹੈ, ਉਹੀ ਉਸ ਦੀ ਮਾਨਸਿਕਤਾ ਦੇ ਉੱਤੇ, ਉਸ ਦੇ ਜ਼ਹਿਨ ਦੇ ਉੱਤੇ ਅਸਰ ਅੰਦਾਜ਼ ਹੁੰਦੀਆਂ ਨੇ। ਔਰ ਮੈਂ ਸਮਝਦਾ ਹਾਂ ਵੀ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਨਾਮ ਦੇ ਸਿੱਖ ਵਸਦੇ ਨੇ, ਉਹਨਾਂ ਦੇ ਅੰਦਰ ਇਸ ਵੇਲੇ ਉਹੀ ਇੱਕ ਵੈਰਾਗ ਦੀ ਚਰਨਾਟ ਹੈ ਜਿਹਦੇ 'ਚ ਤੁਸੀਂ ਵੈਰਾਗ ਭਾਵ ਦੇ ਵਿੱਚ ਹੁੰਦੇ ਹੋ। ਰੋਹ ਜਿਹੜਾ ਹੈ ਉਹ ਬਰਾਬਰ, ਔਰ ਇਵੇਂ ਹੀ 39 ਸਾਲਾਂ ਤੋਂ ਹਰ ਸਿੱਖ ਇਵੇਂ ਹੀ ਮਹਿਸੂਸ ਕਰਦਾ। ਔਰ ਹਰ ਚੜ੍ਹਦੇ ਵਰੇ, ਕਿਉਂਕਿ ਟੋਟਲ ਵਾਰ ਜਿਹੜੀ ਭਾਰਤੀ ਸਟੇਟ ਨੇ ਵਿੱਢੀ ਔਰ ਜਿਸ ਦਾ ਚੱਕਾ ਜ਼ੁਲਮ ਦਾ ਹਰ ਉਸ ਸਰਕਾਰ ਨੇ ਤੇਜ਼ੀ ਨਾਲ ਚਲਾਇਆ। ਇੰਦਰਾ ਗਾਂਧੀ ਦੇ 31 ਅਕਤੂਬਰ 1984 ਨੂੰ ਐਂਡ ਹੋਣ ਤੋਂ ਬਾਅਦ ਵੀ 12 ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ, ਔਰ ਅੱਜ ਜਿਸ ਮੁਕਾਮ ਤੇ ਅਸੀਂ ਆ ਕੇ ਖੜੇ, ਅਸੀਂ 28 ਮਈ ਨੂੰ ਦੇਖਿਆ ਕਿ ਕਿਵੇਂ ਭਾਰਤੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਉਦਘਾਟਨ ਦੇ ਨਾਂ ਥੱਲੇ ਹਿੰਦੂ ਰਾਸ਼ਟਰ ਦਾ ਸਮਰਾਟ, ਜਿਹਨੂੰ ਪਹਿਲਾਂ ਹਿੰਦੂ ਹਿਰਦੇ ਸਮਰਾਟ ਕਿਹਾ ਗਿਆ ਸੀ, ਉਹਨੂੰ ਬਤੌਰੇ ਪਹਿਲੇ ਜਿਹੜਾ ਹੈ ਉਹ ਬਾਦਸ਼ਾਹ ਦੇ, ਰਾਜੇ ਦੇ, ਸਮਰਾਟ ਦੇ, ਉਸ ਨੂੰ ਸਥਾਪਨ ਕਰ ਦਿੱਤਾ ਗਿਆ। ਔਰ ਸਾਡਾ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਇਸ ਮੁੱਦੇ ਦੇ ਉੱਤੇ ਸੀ, ਉਸ ਨੂੰ ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ। ਔਰ ਸਾਰਾ ਐਨਾਲਿਸਿਸ ਖਾਸ ਤੌਰ 'ਤੇ ਜੋ ਕੁਛ ਦਿੱਲੀ ਦੇ ਵਿੱਚ ਹੋਇਆ ਇਸ ਪਾਰਲੀਮੈਂਟ ਭਵਨ ਦੇ ਉਦਘਾਟਨ ਦੇ ਨਾਂ ਥੱਲੇ, ਸੋ ਅਸੀਂ ਸਮਝਦੇ ਹਾਂ ਕਿ ਜਿੱਥੇ 39 ਵਰ੍ਹੇ ਪਹਿਲਾਂ ਵੀ ਜਿਹੜੀ ਟੋਟਲ ਵਾਰ ਦੀ ਸ਼ੁਰੂਆਤ ਹੋਈ, ਅਸਲ ਦੇ ਵਿੱਚ ਜਦੋਂ ਤੱਕ ਸਿੱਧੇ ਤੌਰ ਦੇ ਉੱਤੇ ਕੋਈ ਵਾਇਲੈਂਟ ਮੀਨਸ ਸਟੇਟ ਨਹੀਂ ਅਪਣਾਉਂਦੀ, ਇੱਕ ਵੱਡਾ ਹਿੱਸਾ ਸਮਝ ਤੋਂ ਜਿਹੜਾ ਉਹ ਨਾਕਸ ਹੁੰਦਾ ਹੈ ਕਿ ਵੀ ਉਹਦੇ ਨਾਲ ਕੀ ਵਾਪਰ ਹੈ। ਹਾਲਾਂਕਿ ਇਸ ਦੀ, ਕਿਉਂਕਿ ਅਸੀਂ ਵੀ ਹੁਣ, ਕਿਉਂਕਿ ਵੱਡੇ ਤਬਕੇ ਨੂੰ ਇਹ ਲੱਗਦਾ ਹੈ ਕਿ ਵੀ ਸਾਡੀ ਲੜਾਈ ਜੂਨ 84 ਦੇ ਪਹਿਲੇ ਹਫਤੇ ਸਟੇਟ ਨਾਲ ਖੁੱਲ੍ਹ ਕੇ ਹੋਈ ਹੈ। ਹਾਲਾਂਕਿ ਸਟੇਟ ਵੱਲੋਂ ਕੋਈ ਭੁਲੇਖਾ ਨਹੀਂ ਸੀ, ਉਹਨਾਂ ਨੇ ਤਾਂ 15 ਅਗਸਤ 1947 ਤੋਂ ਫੌਰਨ ਬਾਅਦ ਜਦੋਂ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਸਰਕੂਲਰ ਜਾਰੀ ਕੀਤਾ ਸੀ, ਉਦੋਂ ਹੀ ਕਲੀਅਰ ਹੋ ਗਿਆ ਸੀ ਕਿ ਭਾਈ ਸਾਡੀ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਦੂਸਰਾ ਗੁਲਾਮੀ ਦਾ ਦੌਰ ਜਿਹੜਾ ਸ਼ੁਰੂ ਹੋ ਗਿਆ। ਔਰ ਜਿਵੇਂ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ, ਕਿਉਂਕਿ ਬੁੱਧਵਾਰ ਆਲਮੋਸਟ 1 ਘੰਟੇ ਦਾ ਪ੍ਰੋਗਰਾਮ ਹੁੰਦਾ, ਕੁਝ ਦੇਰ ਪਹਿਲਾਂ ਮੈਂ ਇਹ ਗੱਲ ਕਹੀ ਸੀ ਕਿ ਫਰਕ ਸਿਰਫ ਇੰਨਾ ਹੈ ਕਿ ਜਦੋਂ ਅਸੀਂ ਸਾਵਰਕਰ ਦੇ ਹਿੰਦੂਤਵਾ ਦੀ ਥਿਊਰੀ ਦੀ ਗੱਲ ਕਰਦੇ ਹਾਂ, ਜਿਹਨੂੰ ਲਾਲਾ ਲਾਜਪਤ ਰਾਏ ਨੇ ਐਂਡੋਰਸ ਕੀਤਾ ਹੈ, ਜਿਸ ਨੂੰ ਡਾਕਟਰ ਹੈਡਗਵੇਅਰ RSS ਦੇ ਫਾਊਂਡਰ ਨੇ ਜਿਸ ਦੇ ਉੱਤੇ RSS ਦੀ ਨੀਂਹ ਰੱਖੀ, ਔਰ ਗੋਲਵਲਕਰ ਤੋਂ ਲੈ ਕੇ ਮੋਹਨ ਭਾਗਵਤ ਤੱਕ ਜੋ ਅੱਜ ਵੀ ਜਾਰੀ ਹੈ। ਸੋ ਉਹਨਾਂ ਨੇ ਦੋ ਨੁਕਤਿਆਂ ਦੇ ਉੱਤੇ, ਜਦੋਂ ਉਹਨਾਂ ਨੇ, ਹਾਲਾਂਕਿ ਸਾਵਰਕਰ ਕੋਈ ਨਾ ਤਾਂ ਸਨਾਤਨੀ ਹਿੰਦੂ ਸੀ, ਉਹ ਬੀਫ ਦਾ ਸ਼ੌਕੀਨ ਸੀ, ਔਰ ਵੈਸੇ ਵੀ ਸੈਕਸ਼ੁਅਲੀ ਉਹ ਹੋਮੋਸੈਕਸ਼ੁਅਲ ਸੀ, ਜੋ ਉਹਦੇ ਲਾਈਫ 'ਚੋਂ ਸਾਰੀ ਕਹਾਣੀ ਨਿਕਲਦੀ ਹੈ। ਉਹ ਰੱਬ 'ਚ ਯਕੀਨ ਵੀ ਨਹੀਂ ਸੀ ਕਰਦਾ, ਲੇਕਿਨ ਜਿਹੜਾ ਉਹਨੇ ਹਿੰਦੂਤਵਾ ਦਾ ਸਿਆਸੀ ਸਿਧਾਂਤ ਦਿੱਤਾ ਹੈ, ਉਹਦੇ 'ਚ ਉਹਨੇ ਬੜੀ ਕਲੀਅਰ ਲਾਈਨ ਰੱਖੀ, ਕੋਈ ਭੁੱਲ ਭੁਲੇਖਾ ਨਹੀਂ ਸੀ। ਉਹਨੇ ਕਿਹਾ ਕਿ ਵੀ ਜਿਹੜੇ ਮਜ਼ਹਬਾਂ ਦੀ ਪੁੰਨ ਭੂਮੀ, ਪਵਿੱਤਰ ਧਰਤੀ ਜਾਂ ਪਾਇਸ ਜਿੱਥੇ ਉਹਨਾਂ ਦੇ ਪ੍ਰੋਫਿਟ ਬਾਹਰ ਪੈਦਾ ਹੋਏ ਨੇ, ਉਹ ਤਾਂ ਭਾਰਤ, ਅਖੰਡ ਭਾਰਤ ਦੇ ਨਾਲ ਉਹਨਾਂ ਦੇ ਲਈ ਉਹ ਏਲੀਅਨ ਨੇ, ਗੈਰ ਨੇ। ਉਹਨਾਂ ਦੇ ਵਿੱਚ ਜ਼ਾਹਰ ਹੈ ਈਸਾਈਅਤ ਜਿਹੜੀ 2000 ਸਾਲ ਪਹਿਲਾਂ ਜੀਸਸ ਕ੍ਰਾਈਸਟ ਬੈਥਲਹੈਮ ਦੇ ਵਿੱਚ ਪੈਦਾ ਹੋਏ, ਉਹ ਤਾਂ ਹੁਣ ਬੈਥਲਹੈਮ ਤਾਂ ਭਾਰਤ 'ਚ ਨਹੀਂ ਹੈ। ਔਰ ਇਸੇ ਤਰ੍ਹਾਂ ਇਸਲਾਮ ਦੇ ਬਾਨੀ ਪ੍ਰੋਫਿਟ ਮੁਹੰਮਦ ਮੱਕਾ ਦੇ ਵਿੱਚ ਪੈਦਾ ਹੋਏ ਲਗਭਗ 1450 ਸਾਲ ਪਹਿਲਾਂ, ਉਹ ਧਰਤੀ ਸਾਊਦੀ ਅਰੇਬੀਆ ਦੇ ਵਿੱਚ ਹੈ, ਸੋ ਜ਼ਾਹਰ ਹੈ ਉਹ ਵੀ ਨਹੀਂ ਹੈ। ਸੋ ਇਹਨਾਂ ਦੋਨੋਂ ਮਜ਼ਹਬਾਂ ਨੂੰ ਤਾਂ ਉਹਨਾਂ ਨੇ ਜਿਹੜਾ ਹੈ ਉਹ ਵੈਸੇ ਹੀ ਇਹ ਐਲਾਨਿਆ ਕਿ ਭਾਈ ਇਹ ਜਿਹੜੇ ਨੇ ਇਹ ਗੈਰ ਮਜ਼ਹਬ ਨੇ।
ਹੁਣ ਜਿਹੜੇ ਤਿੰਨ ਮਜ਼ਹਬ ਜਿਨ੍ਹਾਂ ਨੇ ਭਾਰਤ ਦੀ ਧਰਤੀ ਤੇ ਰਹਿ ਕੇ ਬ੍ਰਾਹਮਣਵਾਦ ਨੂੰ ਵੰਗਾਰਿਆ ਲਲਕਾਰਿਆ, ਉਹਨਾਂ ਦੇ ਵਿੱਚ ਜੈਨਿਜ਼ਮ, ਬੁੱਧਿਜ਼ਮ ਔਰ ਸਿੱਖਿਜ਼ਮ ਹੈ। ਉਸ ਤੇ ਸਾਵਰਕਰ ਨੇ ਕਿਹਾ ਕਿ ਵੀ ਇਹ ਬੇਸ਼ੱਕ ਪੁੰਨ ਭੂਮੀ ਭਾਰਤ ਦੇ ਅੰਦਰ ਪੈਦਾ ਹੋਏ ਔਰ ਵਿਕਸਿਤ ਹੋਏ ਧਰਮ ਨੇ, ਪਰ ਇਹ ਅਲਟੀਮੇਟਲੀ ਉਹਨਾਂ ਲਹਿਰਾਂ ਵਾਂਗ ਨੇ ਜਿਹੜੀਆਂ ਸਮੁੰਦਰ ਦੇ ਵਿੱਚ ਉੱਠਦੀਆਂ ਨੇ, ਤੇ ਸਮੁੰਦਰ ਜਿਹੜਾ ਉਹ ਹਿੰਦੂਤਵ ਹੈ। ਔਰ ਇਸ ਲਈ ਇਹ ਜਿਹੜੇ ਮਜ਼ਹਬ ਨੇ ਤਿੰਨੋਂ ਹੀ ਇਹ ਹਿੰਦੂਤਵਾ ਦਾ ਹੀ ਹਿੱਸਾ ਨੇ। ਹੁਣ ਇਹ ਜਿਹੜੀ ਇਸ ਸਟੇਟਮੈਂਟ ਜੇ ਸਾਵਰਕਰ ਦੀ ਥਿਊਰੀ ਨੂੰ ਦੇਖੀਏ, ਉਹਦੇ ਦੋ ਜਿਹੜੇ ਕੰਪੋਨੈਂਟ ਸੀ, ਪਹਿਲਾ ਤਾਂ ਉਦੋਂ ਹੀ ਇੰਪਲੀਮੈਂਟ ਹੋ ਗਿਆ ਜਦੋਂ ਕਿ ਭਾਰਤੀ ਸੰਵਿਧਾਨ ਬਣਿਆ, ਕਨਸਟੀਟਿਊਸ਼ਨ ਬਣਿਆ। ਹੁਣ ਜਿਹੜੇ ਲੋਕਾਂ ਨੂੰ ਸਿਰਫ ਤੇ ਸਿਰਫ ਅੱਜ ਦਾ ਦੌਰ ਨਜ਼ਰ ਆਉਂਦਾ ਹੈ, ਉਹਨਾਂ ਨੂੰ ਇਹ ਸਮਝਣਾ ਹੋਏਗਾ ਕਿ ਭਾਈ ਜਦੋਂ ਦੋ ਸਿੱਖ ਨੁਮਾਇੰਦਿਆਂ ਨੇ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਨਹੀਂ ਸੀ ਕੀਤੇ, ਕਿਉਂਕਿ ਬੇਸ਼ੱਕ ਸੰਵਿਧਾਨ ਨੂੰ ਘੜਨ ਵਾਲਿਆਂ ਦੇ ਵਿੱਚ ਡਾਕਟਰ ਅੰਬੇਦਕਰ ਜਾਂ ਨਹਿਰੂ ਜਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਡਾਕਟਰ ਰਜਿੰਦਰ ਪ੍ਰਸਾਦ ਜਾਂ ਕਾਮਰਾਜ ਜਾਂ ਰਾਜਗੋਪਾਲਾਚਾਰੀਆ, ਕਾਮਰਾਜ ਤਾਂ ਬਾਅਦ 'ਚ ਆਇਆ, ਇਹ ਸਾਰੇ ਹੋਣਗੇ ਵੱਡੇ ਵੱਡੇ ਦਿੱਗਜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਾਇੰਟ ਕਿਹਾ ਜਾਂਦਾ ਹੈ। ਪਰ ਇਹਨਾਂ ਦੇ ਜੋ ਕੁਛ ਅੱਜ ਹਿੰਦੂਤਵੀ ਮੁਸਲਮਾਨਾਂ ਔਰ ਈਸਾਈਆਂ ਨਾਲ ਖੁੱਲ੍ਹ ਕੇ ਕਰ ਰਹੇ ਨੇ, ਸਿੱਖਾਂ ਨਾਲ ਤਾਂ 75 ਸਾਲ ਪਹਿਲਾਂ ਸੰਵਿਧਾਨ ਦੇ ਵਿੱਚ ਹੀ ਇਹ ਹੋ ਗਿਆ ਸੀ। ਸਾਨੂੰ ਤਾਂ ਸਾਡੀ ਅਡਰੀ ਹੋਂਦ ਤਾਂ ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ 25(20) ਨੇ ਐਂਡ ਕਰ ਦਿੱਤੀ ਸੀ। ਸਾਵਰਕਰ ਦੀ ਥਿਊਰੀ ਨੂੰ ਉਹਨਾਂ ਨੇ ਮੰਨ ਲਿਆ ਸੀ ਕਿ ਭਾਈ ਇਹ ਸਿੱਖ, ਬੋਧੀ ਤੇ ਜੈਨੀ ਇਹ ਹਿੰਦੂ ਟਰੀ ਦਾ ਹੀ ਹਿੱਸਾ ਨੇ, ਹਿੰਦੂ ਧਰਮ ਦਾ ਹਿੱਸਾ ਨੇ। ਇਸ ਲਈ ਫਿਰ ਕੱਲਾ ਨਹਿਰੂ ਨੂੰ ਆਰਟੀਕਲ 25(20) ਦੇ ਉੱਤੇ ਹੀ ਸੰਤੋਖ ਨਹੀਂ ਸੀ ਹੋਇਆ। 1955 ਤੱਕ ਪਹੁੰਚਦੇ ਆ, ਜਦੋਂ ਕਿ ਈਵਨ ਡਾਕਟਰ ਅੰਬੇਦਕਰ ਉਸ ਨਾਲੋਂ ਡਿਫਰ ਕਰ ਰਿਹਾ ਸੀ। ਉਹਨਾਂ ਨੇ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਐਡੋਪਸ਼ਨ ਐਕਟ, ਕਿੰਨੇ 4 ਹੋਰ ਐਕਟ ਦੇ ਥੱਲੇ ਉਹੀ ਜਿਹੜਾ 25(20) ਸੀ, ਉਸ ਨੂੰ ਉਹਨਾਂ ਨੇ ਫਾਈਨਲੀ ਜਿਹੜਾ ਉਹ ਪੂਰੀ ਮਜ਼ਬੂਤੀ ਦੇ ਨਾਲ ਲਾਗੂ ਕੀਤਾ। ਸੋ ਸਾਡੇ ਲਈ ਤਾਂ ਇਹ ਖੁੱਲ੍ਹ ਕੇ ਜਿਹੜਾ ਹਿੰਦੂਤਵਾ ਦਾ ਰਾਜ ਹੈ, ਸਾਵਰਕਰ ਦੀ ਥਿਊਰੀ ਹੈ, ਉਹ ਤਾਂ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਇੰਪਲੀਮੈਂਟ ਕਰ ਦਿੱਤੀ ਗਈ ਸੀ, ਜਿਹੜੇ ਕਨਸਟੀਟਿਊਸ਼ਨ ਨੂੰ ਅਦਰਵਾਈਜ਼ ਸੈਕੂਲਰ ਕਿਹਾ ਜਾਂਦਾ। ਹੁਣ ਇਸੇ ਲਈ ਜਿਹੜੇ ਦੋ ਸਿੱਖ ਨੁਮਾਇੰਦੇ ਸੀ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਕਨਸਟੀਟਿਊਐਂਟ ਅਸੈਂਬਲੀ 'ਚ, ਉਹਨਾਂ ਨੇ ਕਿਹਾ ਸੀ ਕਿ ਵੀ ਇਹ ਤਾਂ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ। ਸਾਡੇ ਨਾਲ ਤਾਂ ਨਾਰਥ ਦੇ ਵਿੱਚ ਇੱਕ ਪ੍ਰੋਵਿੰਸ ਦੇਣ ਦੀ ਆਜ਼ਾਦ, ਤਾਂ ਕਿ ਸਿੱਖਸ ਮੇ ਆਲਸੋ ਬੀ ਏਬਲ ਟੂ ਐਕਸਪੀਰੀਅੰਸ ਦਾ ਗਲੋ ਆਫ ਫਰੀडम, ਜੇ ਨਹਿਰੂ ਦੇ ਲਫ਼ਜ਼ਾਂ 'ਚ ਕਹਿਣਾ ਹੋਏ, ਤੇ ਇੱਥੇ ਤਾਂ ਸਾਨੂੰ ਹਿੰਦੂ ਬਣਾ ਦਿੱਤਾ। ਸੋ ਉਹਨਾਂ ਨੇ ਤਾਂ ਰਿਜੈਕਟ ਕਰ ਦਿੱਤਾ। ਸੋ ਸਾਡੇ ਲਈ ਤਾਂ ਇਹ ਜੋ ਅੱਜ ਦਾ ਵਰਤਾਰਾ ਹੈ, ਹਾਂ ਜੂਨ 84 ਦਾ ਪਹਿਲਾ ਹਫ਼ਤਾ ਹੈ, ਜਦੋਂ ਕਿ ਪਹਿਲਾਂ ਸਟੇਟ ਨੇ ਉਹ ਸਾਰੇ ਮੇਸ਼ਰ ਜਿਹੜੇ ਸ਼ੰਕਰਾਂ ਨੇ ਵਰਤੇ ਸੀ, ਜਦੋਂ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਭਾਈ ਜੋ ਸਾਡੇ ਨਾਲ ਹੋਇਆ, ਹੋ ਰਿਹਾ, ਹੋਣਾ, ਉਹ ਸ਼ੰਕਰਾ ਦੇ ਉਹਨਾਂ ਦੋ ਵੈਪਨਸ ਦੇ ਵਿੱਚ ਹੀ ਹੈ ਕਿ ਪਹਿਲੇ ਸ਼ਾਸਤਰ ਸੇ ਮਾਰੋ, ਫਿਰ ਸ਼ਸਤਰ, ਅਗਰ ਬਚ ਜਾਏ ਤਾਂ ਫਿਰ ਸ਼ਸਤਰ ਸੇ ਮਾਰੋ। ਸੋ ਸਾਨੂੰ ਤਾਂ ਉਹਨਾਂ ਨੇ ਸ਼ਾਸਤਰ ਦੇ ਨਾਲ, ਪਹਿਲਾ ਸ਼ਾਸਤਰ ਹੀ ਉਹਨਾਂ ਦਾ ਜਿਹੜਾ ਪੋਸਟ 47 ਆਇਆ, ਉਹ ਭਾਰਤੀ ਆਇਨ ਆਇਆ, ਭਾਰਤੀ ਸੰਵਿਧਾਨ ਆਇਆ, ਸਾਨੂੰ ਤਾਂ ਉਹਦੇ ਨਾਲ ਹੀ ਇਹਨਾਂ ਨੇ ਚਿੱਤ ਕਰ ਦਿੱਤਾ। ਪਰ ਕਿਉਂਕਿ ਸਿੱਖ ਨੂੰ ਗੁਰੂ ਨੇ ਸ਼ਸਤਰ ਦਿੱਤਾ ਹੋਇਆ ਹੈ ਔਰ ਰੈਜ਼ਿਸਟੈਂਸ ਦਿੱਤੀ ਹੋਈ ਹੈ, ਡਿਫਾਇੰਸ ਦਿੱਤੀ ਹੋਈ ਹੈ, ਆਪਣੇ ਹੱਕਾਂ ਲਈ ਖਲੋਣਾ ਸਿਖਾਇਆ ਹੋਇਆ, ਸਿੱਖ ਤਾਂ ਖਲੋ ਗਏ। 47 ਤੋਂ ਬਾਅਦ ਭਾਵੇਂ 40% ਕੌਮ ਉਜੜੀ ਹੋਈ ਸੀ, ਪਨਾਹਗੀਰ ਬਣ ਕੇ ਬੈਠੀ ਸੀ, ਉਹਨਾਂ ਨੇ ਤਾਂ ਝੰਡਾ ਚੁੱਕ ਲਿਆ। ਉਹਨਾਂ ਨੇ ਕਿਹਾ ਕਿ ਭਾਈ ਨਹੀਂ, ਉਹ ਭਾਵੇਂ ਅਮਨਮਈ ਅੰਦਾਜ਼ ਦੇ ਵਿੱਚ 37 ਸਾਲ ਰਿਹਾ, ਪਰ ਸਟੇਟ ਨੂੰ ਅਮਨ ਦਾ ਕੀ, ਉਹਨਾਂ ਨੂੰ ਸਿੱਖਾਂ ਦੀ ਡਿਫਾਇੰਸ ਕਿੱਥੇ ਪਸੰਦ ਸੀ ਕਿ ਸਿੱਖ ਖਲੋ ਗਏ ਨੇ। ਏਸ਼ੀਆਡ 82 ਹੁੰਦੀ ਹੈ, ਸਿੱਖ ਕਹਿੰਦੇ ਨੇ ਕਿ ਭਾਈ ਅਸੀਂ ਜਿਹੜਾ ਇਹ ਸਾਡੀਆਂ ਮੰਗਾਂ ਮੰਨੋ, ਜੇ ਐਮਰਜੈਂਸੀ ਲੱਗਦੀ ਹੈ ਭਾਵੇਂ ਸਾਰੇ ਦੇਸ਼ ਤੇ ਲੱਗਦੀ ਹੈ, ਸਿੱਖ ਕਹਿੰਦੇ ਨੇ ਕਿ ਇਹਨੂੰ ਤੋੜੋ। ਜੇ ਉਹ ਪੰਜਾਬੀ ਸੂਬੇ ਨੂੰ ਗਵਾਰਾਂ ਦੀ ਪੰਜਾਬੀ ਜ਼ਬਾਨ ਨੂੰ ਗਵਾਰਾਂ ਦੀ ਭਾਸ਼ਾ ਕਹਿ ਕੇ ਸੂਬਾ ਨਹੀਂ ਬਣਾਉਂਦੇ, ਤੇ ਸਿੱਖ ਖਲੋ ਜਾਂਦੇ ਨੇ ਕਿ ਭਾਈ ਜਿੱਥੇ ਬਾਕੀ ਸੂਬੇ ਬਣਾਏ ਨੇ ਇਹਨੂੰ ਬਣਾਓ। ਹੁਣ ਉਹ ਜਿਹੜਾ ਸਿੱਖਾਂ ਦੀ ਦਾ ਚੈਲੰਜ ਹੈ, ਸਿੱਖਾਂ ਦੀ ਡਿਫਾਇੰਸ ਹੈ, 37 ਸਾਲ ਉਹ ਰਹੀ। ਤੇ ਫਿਰ ਸ਼ੰਕਰਾ ਦਾ ਦੂਸਰਾ ਹਥਿਆਰ ਉਹਨਾਂ ਨੇ ਕੱਢ ਲਿਆ ਕਿ ਬਈ ਇਹ ਸ਼ਾਸਤਰ ਨਾਲ ਨਹੀਂ ਮਰੇ, ਹੁਣ ਸ਼ਸਤਰ ਨਾਲ ਮਾਰੋ। ਸੋ ਜਿਹੜੀ ਟੋਟਲ ਵਾਰ ਹੈ, ਇਹ ਸ਼ਾਸਤਰ ਤੇ ਸ਼ਸਤਰ ਦੋਨਾਂ ਦਾ ਕੰਬੀਨੇਸ਼ਨ ਹੈ। ਸ਼ਾਸਤਰ ਵਾਲਾ ਵੀ ਚੱਲ ਰਿਹਾ ਕਿਉਂਕਿ ਹਿੰਦੂ ਤਵੀਆਂ ਦੇ ਕੋਲ ਪਾਵਰ ਹੈ, ਉਹਨਾਂ ਦੇ ਤੁਸੀਂ ਸਿਲੇਬਸ ਦੇਖੋ, ਸੈਂਟਰ ਐਜੂਕੇਸ਼ਨ ਦੇ ਨਾਂ ਥੱਲੇ
ਉਹਨਾਂ ਦੇ ਹੁਣ ਜਦੋਂ ਇਹ ਖਬਰਾਂ ਕਈਆਂ ਨੇ ਸਾਨੂੰ ਲਿਖਿਆ ਜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਕਾਲਜਾਂ ਦੇ ਵਿੱਚ ਵੀ ਔਰ ਯੂਨੀਵਰਸਿਟੀ 'ਚ ਵੀ ਜਿਹੜਾ ਗ੍ਰੈਜੂਏਸ਼ਨ ਕਲਾਸਾਂ ਲਈ ਪੰਜਾਬੀ ਲਾਜ਼ਮੀ ਵਿਸ਼ਾ ਸੀ ਉਹ ਖਤਮ ਕਰਕੇ ਉਹਨੂੰ ਆਪਸ਼ਨਲ ਕਰ ਦਿੱਤਾ ਵੀ ਇਸ ਤੇ ਤੁਸੀਂ ਗੱਲ ਨਹੀਂ ਕੀਤੀ ਵੀ ਇਸ ਤੇ ਗੱਲ ਕਰੋ। ਹਾਲਾਂਕਿ ਸਾਡੇ ਡਿਫਰੈਂਟ ਜਿਵੇਂ ਫਾਲਟ ਲਾਈਨਸ ਦੇ ਵਿੱਚ ਇਸ ਦੇ ਉੱਤੇ ਗੱਲ ਹੋਈ ਹੈ ਦੂਸਰੇ ਪ੍ਰੋਗਰਾਮ, ਲੇਕਿਨ ਮੈਨੂੰ ਇਹ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਵੀ ਅਸੀਂ ਕਈ ਵਾਰੀ ਸਿਰਫ ਤੇ ਸਿਰਫ ਉਸ ਰਿਐਕਟਿਵ ਮੋਡ ਨੂੰ ਹੀ ਦੇਖਣਾ ਚਾਹੁੰਦੇ ਹਾਂ ਕਿ ਭਾਈ ਉਹ ਸ਼੍ਰੋਮਣੀ ਕਮੇਟੀ ਨੇ ਵੀ ਬਿਆਨ ਦੇ ਦਿੱਤਾ, 2 ਹੋਰ ਦੇ ਦੇਣਗੇ, ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਪੰਜਾਬੀ ਨੂੰ ਇਹਨਾਂ ਨੇ ਐਕਸੈਪਟ ਕਦੋਂ ਕੀਤਾ ਸੀ। ਬਿਲਕੁਲ, ਜੇ ਤੁਸੀਂ ਉਸ ਸਾਰੇ ਪਾਰਟ ਨੂੰ ਦੇਖੋਗੇ ਤੇ ਜਿੱਥੇ ਉਹਨਾਂ ਦੀ ਮਜਬੂਰੀ ਵੀ ਬਣਦੀ ਚਲੀ ਗਈ, ਪੰਜਾਬੀ ਸੂਬਾ ਬਣਾਉਣਾ ਉਹਨਾਂ ਦੀ ਮਜਬੂਰੀ ਬਣੀ, ਉਹਨਾਂ ਨੇ ਉਹ ਲੂਲਾ ਲੰਗੜਾ ਪੰਜਾਬੀ ਸੂਬਾ, ਪਾਣੀ ਵੀ ਖੋਹ ਲਏ, ਪੰਜਾਬੀ ਬੋਲਦੇ ਇਲਾਕੇ ਵੀ ਖੋਹ ਲਏ, ਤੁਹਾਡੀ ਕੈਪੀਟਲ ਵੀ ਖੋਹ ਲਈ। ਔਰ ਪਹਿਲਾਂ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਜੀ ਇੰਦਰਾ ਗਾਂਧੀ ਅਵਾਰਡ ਆ ਗਿਆ, ਰਾਜੀਵ ਲੌਂਗੋਵਾਲ ਅਕਾਰਡ ਹੋ ਗਿਆ, ਫਾਈਨਲੀ ਇੱਥੋਂ ਤੱਕ ਕਿ ਵੀ ਸੈਂਟਰ ਨੇ ਉਹਨੂੰ ਯੂਨੀਅਨ ਟੈਰੀਟਰੀ ਤਾਂ ਬਣਾ ਕੇ ਰੱਖਿਆ ਹੀ ਹੋਇਆ। ਉਹ ਹੌਲੀ ਉਹਨਾਂ ਨੇ ਜਿਹੜੀਆਂ ਪੋਸਟਿੰਗਸ ਨੇ ਉਹਨਾਂ ਦੇ ਵਿੱਚ ਪੰਜਾਬ ਦੀ ਸੇ ਖਤਮ ਕਰ ਦਿੱਤੀ, ਲਿਆ ਕੇ ਜਿਹੜੇ ਉੱਥੇ ਬਿਠਾਏ ਹੋਏ ਨੇ ਉਹ ਹਰਿਆਣਵੀ ਔਰ ਦੂਸਰੇ ਨੇ। ਫਿਰ ਹਰਿਆਣਾ ਅਸੈਂਬਲੀ ਦੀ ਨਵੀਂ ਬਿਲਡਿੰਗ ਬਣਾਉਣ ਲਈ ਥਾਂ ਦੇ ਦਿੱਤੀ। ਤੁਹਾਡਾ ਚੀਫ ਮਿਨਿਸਟਰ ਜਿਹੜਾ ਉਹ ਕਹਿੰਦਾ ਜੀ ਸਾਨੂੰ ਵੀ ਦਿਓ, ਭੁੱਲ ਕੇ ਕਿ ਭਾਈ ਤੁਹਾਡੀ ਤਾਂ ਮਲਕੀਅਤ ਹੈ, ਚੰਡੀਗੜ੍ਹ ਤੇ ਤੁਹਾਡਾ ਹੱਕ ਹੈ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਦੀ ਸੈਨੇਟ ਦੇ ਵਿੱਚ ਹਿੰਦੂ ਤਵੀਆਂ ਦਾ ਬਹੁਮਤ ਪਹਿਲਾਂ ਤੋਂ ਹੀ ਆਰੀਆ ਸਮਾਜੀ ਸੰਸਥਾ ਰਹੀ ਹੈ, ਉਹਨਾਂ ਨੇ ਕਿਵੇਂ ਹੌਲੀ ਪੰਜਾਬੀ ਨੂੰ ਸਾਈਡਲਾਈਨ ਕੀਤਾ। ਔਰ ਹੁਣ ਗੱਲ ਇਕੱਲਾ ਇਹ ਨਹੀਂ ਹੈ ਵੀ ਪੰਜਾਬ ਯੂਨੀਵਰਸਿਟੀ ਦਾ ਤਾਲੁਕ ਚੰਡੀਗੜ੍ਹ ਤੱਕ ਹੈ, ਪੰਜਾਬ ਦੇ 80 ਤੋਂ ਜ਼ਿਆਦਾ ਸ਼ਾਇਦ ਕਾਲਜ ਜਿਹੜੇ ਇੰਡੀਅਨ ਆਕੂਪਾਈਡ ਪੰਜਾਬ ਦੇ ਨੇ ਉਹ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟ ਨੇ। ਉਹਨਾਂ ਸਾਰਿਆਂ ਜਦੋਂ ਤੁਸੀਂ ਪੰਜਾਬੀ ਉਡਾ ਦਿੱਤੀ ਤੇ ਇਹਦਾ ਮਤਲਬ ਇਹ ਹੈ ਤੁਸੀਂ ਪੰਜਾਬ ਵਿਚਲੇ ਬੋਰਡ ਦੇਖ ਲਓ, ਸਾਈਨ ਬੋਰਡ ਲੱਗੇ ਦੇਖ ਲਓ, ਪੰਜਾਬ ਵਿੱਚ ਆਪਰੇਟ ਕਰਦੇ ਕ੍ਰਿਸਚੀਅਨਸ ਦੇ ਸਕੂਲਸ ਦੇਖ ਲਓ, ਆਰੀਆ ਸਮਾਜੀਆਂ ਦੇ ਦੇਖ ਲਓ, ਦੂਸਰਿਆਂ ਦੇ ਦੇਖ ਲਓ, ਉਹ ਤਾਂ ਤੁਹਾਡੇ ਕਕਾਰ ਬੱਚਿਆਂ ਦੀਆਂ ਦਸਤਾਰਾਂ ਦੇ ਉੱਤੇ ਪਾਬੰਦੀਆਂ ਨੇ, ਕੜੇ ਲਵਾਏ ਜਾਂਦੇ ਨੇ ਔਰ ਕਿਸ ਕਿਸਮ ਦਾ ਵਰਤਾਰਾ ਹੁੰਦਾ। ਸੋ ਇਹ ਸਾਰੇ ਸਿੰਪਟਮ ਠੀਕ ਹੈ, ਜੂਨ 84 ਤੱਕ ਇਸ ਕਿਸਮ ਦੀ ਮੰਗ ਦੇ ਉੱਤੇ ਡਟ ਜਾਣਾ ਜਾਂ ਇਸ ਕਿਸਮ ਦੇ ਨੂੰ ਇਹ ਠੀਕ ਬਣਦਾ ਸੀ। ਹੁਣ ਸਾਨੂੰ ਇਹ ਕੰਟੈਕਸਟ ਸਮਝਣਾ ਪਏਗਾ ਕਿ ਇਹ ਮਹਿਜ਼ ਇੱਕ ਜਿਹੜਾ ਇਸ਼ੂ ਨਹੀਂ ਹੈ ਵੀ ਤੁਸੀਂ ਹਰ ਗੱਲ ਤੇ ਰਿਐਕਟ ਕਰਨਾ ਹੈ। ਸਾਡੇ ਖਿਲਾਫ ਜਿਹੜੀ ਟੋਟਲ ਵਾਰ ਵਿੱਢੀ ਹੋਈ ਔਰ ਅਸੀਂ ਆਪਣੀ ਇੱਕ ਸਪੀਚ ਦੇ ਵਿੱਚ ਵੀ ਸ਼ਾਇਦ ਕਾਰਟਰੇਟ ਦੀ ਸਪੀਚ ਸੀ ਔਰ ਇਸ ਪ੍ਰੋਗਰਾਮ 'ਚ ਤਾਂ ਕਪਲ ਆਫ ਟਾਈਮ ਜਦੋਂ ਅਸੀਂ ਟੋਟਲ ਵਾਰ ਨੂੰ ਐਕਸਪਲੇਨ ਕਰਦੇ ਹਾਂ ਕਿ ਭਾਈ ਇਹ ਕਿਵੇਂ ਇਕੱਲਾ ਵਾਰ ਦਾ ਮਤਲਬ ਫਿਜ਼ੀਕਲ ਕਿਲਿੰਗਸ ਨਹੀਂ ਹੁੰਦਾ, ਇਹ ਐਮੋਸ਼ਨਲ ਵਾਰ ਵੀ ਹੈ, ਵਾਰ ਆਫ ਨਰਵਸ ਵੀ ਹੈ, ਹਿਸਟਰੀ ਦੀ ਵੀ ਹੈ, ਸਟੈਟਿਸਟਿਕਸ ਦੀ ਵੀ ਹੈ, ਆਰਥਿਕਤਾ ਦੀ ਵੀ ਹੈ, ਜਿਵੇਂ 3 ਖੇਤੀ ਕਾਨੂੰਨ ਬਣਾਏ ਗਏ। ਅਬਵ ਆਲ ਤੁਹਾਨੂੰ ਇਹ ਭੁਲਾ ਦੇਣ ਦੀ ਵੀ ਹੈ ਕਿ ਭਾਈ ਤੁਸੀਂ ਕਦੇ ਐਗਜ਼ਿਸਟ ਕਰਦੇ ਸੀ, ਤੁਹਾਡਾ ਕੋਈ ਪ੍ਰਾਈਡ ਸੀ 172-73 ਸਾਲ ਪਹਿਲਾਂ, ਤੁਹਾਡਾ ਕੋਈ ਰਾਜ ਸੀ, ਜਿਵੇਂ ਉਹਨਾਂ ਨੇ ਹਿਸਟਰੀ ਜਿਹੜੀ ਹੈ ਨਵੀਂ ਕ੍ਰੀਏਟ ਕੀਤੀ ਹੈ ਔਰ ਹੌਲੀ ਉਸ ਪਾਸੇ ਵੱਲ ਤੁਹਾਨੂੰ ਥਰੋ ਕਰ ਰਹੇ ਨੇ। ਸੋ ਅਸੀਂ ਆਉਣ ਵਾਲੇ ਦਿਨਾਂ 'ਚ ਵੀ, ਕਿਉਂਕਿ ਬਿਗਨਿੰਗ ਹੈ ਘੱਲੂਘਾਰਾ ਹਫਤੇ ਦੀ 39 ਵਰੇ ਪਹਿਲਾਂ ਦੀ, ਇਹ ਡਿਫਰੈਂਟ ਆਸਪੈਕਟਸ ਤੇ ਗੱਲ ਕਰਾਂਗੇ। ਹਾਂ, ਸਾਨੂੰ ਇਸ ਗੱਲ ਦੀ ਜ਼ਰੂਰ ਤਸੱਲੀ ਹੈ ਕਿ ਜੋ ਹਕੂਮਤ ਨੇ ਉਦੋਂ ਚਾਹਿਆ ਲਗਾਤਾਰਤਾ ਨਾਲ ਜੂਨ 84 ਦੇ ਘੱਲੂਘਾਰੇ ਦੇ ਸਾਡੇ ਨਾਇਕਾਂ ਨੂੰ ਖਲਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਣ, ਜਨਰਲ ਸੁਬੇਗ ਸਿੰਘ ਹੋਣ, ਭਾਈ ਅਮਰੀਕ ਸਿੰਘ ਹੋਣ ਔਰ 37 ਹੋਰ ਇਤਿਹਾਸਕ ਗੁਰਦੁਆਰਿਆਂ ਨੂੰ ਜਿਨ੍ਹਾਂ ਨੇ ਡਿਫੈਂਡ ਕੀਤਾ, ਸ਼ਹੀਦੀਆਂ ਪਾਈਆਂ। ਪਰ ਹਰ ਚੜ੍ਹਦੇ ਵਰੇ ਜਿਹੜਾ ਇਹ ਰੋਸ ਵੀ ਸਿੱਖਾਂ ਦਾ ਵੱਧਦਾ ਗਿਆ, ਵੈਰਾਗ ਤਾਂ ਹੈ ਹੀ ਹੈ। ਦੁਨੀਆ ਦਾ ਕੋਈ ਐਸਾ ਗੁਰਦੁਆਰਾ ਨਹੀਂ ਹੈ ਜਿੱਥੇ ਇਸ ਜੂਨ ਦੇ ਹਫਤੇ ਦੇ ਵਿੱਚ ਘੱਲੂਘਾਰਾ ਦਿਵਸ ਨੂੰ ਸਮਰਪਿਤ ਸਮਾਗਮ ਨਹੀਂ ਹੋਣਗੇ। ਬਹੁਤ ਸਾਰੀਆਂ ਥਾਵਾਂ ਤੇ ਗੁਰਦੁਆਰਿਆਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ, ਲੰਗਰ ਹਾਲਾਂ 'ਚ ਸ਼ਹੀਦ ਜੁਝਾਰੂਆਂ ਦੀਆਂ ਤਸਵੀਰਾਂ ਲੱਗੀਆਂ, ਲਗਾਤਾਰਤਾ ਨਾਲ ਉਹ ਪਾਠ ਚੱਲ ਰਿਹਾ। ਔਰ ਜਦੋਂ ਅਸੀਂ ਇਸ ਹਫਤੇ ਦੀ ਗੱਲ ਕਰ ਰਹੇ ਹਾਂ, ਹਰ ਮੁਲਕ ਦੇ ਵਿੱਚ ਪ੍ਰੋਟੈਸਟ ਵੀ ਉਲੀਕੇ ਹੋਏ ਨੇ, ਜਿਵੇਂ ਆਸਟ੍ਰੇਲੀਆ ਦੇ ਹਵਾਲੇ ਨਾਲ ਸਾਡੇ ਲਗਾਤਾਰਤਾ ਨਾਲ ਐਡ ਵੀ ਚੱਲ ਰਹੀਆਂ ਨੇ ਕਿ ਕੀ ਪ੍ਰੋਗਰਾਮ ਨੇ। ਅਮਰੀਕਾ ਦੇ ਹਵਾਲੇ ਨਾਲ ਅਸੀਂ ਦੱਸ ਦਈਏ ਕਿ 4 ਜੂਨ ਦਾ ਦਿਨ ਜਿਵੇਂ ਸੈਨ ਫਰਾਂਸਿਸਕੋ 'ਚ ਨਾਰਥ ਕੈਲੀਫੋਰਨੀਆ ਦੇ ਸਾਰੇ ਗੁਰਦੁਆਰਿਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜਾ ਉਹ ਇਸ ਨੂੰ ਘੱਲੂਘਾਰਾ 84 ਦੀ ਯਾਦ ਨੂੰ ਸਮਰਪਿਤ, ਪਰ ਨਾ ਉਹਦਾ ਫਰੀडम ਮਾਰਚ ਹੈ। 10,000 ਤੋਂ ਜ਼ਿਆਦਾ ਪਾਰਟਿਸਿਪੇਸ਼ਨ ਪਿਛਲੇ ਵਰਿਆਂ ਦੇ ਵਿੱਚ ਸੀ, ਇਸ ਵਾਰ ਉਸ ਤੋਂ ਵੀ ਵੱਡੀ ਗਿਣਤੀ ਹੋਏਗੀ।
ਅਸੀਂ ਵੀ TV 84 ਦੀ ਟੀਮ ਦੇ ਨਾਲ ਜਿਹੜਾ ਹੈ ਇਸ ਵੀਕਐਂਡ ਇਵੈਂਟ ਨੂੰ ਕਵਰ ਕਰਾਂਗੇ। ਇਵੇਂ ਹੀ ਸਾਡੇ ਵਾਸ਼ਿੰਗਟਨ ਵਰਜੀਨੀਆ ਦੇ ਵੀਰਾਂ ਭੈਣਾਂ ਵੱਲੋਂ ਐਫਰਟ ਕਰਕੇ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਹੈ, ਜਿਸ ਦੀ ਐਡ ਵੀ ਚੱਲ ਰਹੀ ਹੈ। ਸੈਨ ਫਰਾਂਸਿਸਕੋ ਦੇ ਵਿੱਚ ਵੀ ਹੈ ਔਰ ਸ਼ਿਕਾਗੋ 'ਚ ਵੀ ਹੁੰਦਾ ਹੈ। ਔਰ ਜ਼ਾਹਰਾ ਤੌਰ ਦੇ ਉੱਤੇ ਜਿਵੇਂ 7 ਔਰ 8 ਜੂਨ ਨੂੰ ਵਾਸ਼ਿੰਗਟਨ DC 7 ਜੂਨ ਨੂੰ US ਸਿੱਖ ਕਾਂਗਰੈਸ਼ਨਲ ਕਾਕਸ ਵੱਲੋਂ ਸਪੈਸ਼ਲ ਬਰੀਫਿੰਗ ਹੈ। ਡਾਕਟਰ ਇਕਬਾਲ ਕਰਾਮਤ ਚੀਮਾ ਆ ਰਹੇ ਨੇ, ਅਸੀਂ ਵੀ ਉਹਨੂੰ ਕੈਲੀਫੋਰਨੀਆ ਤੋਂ ਵਾਪਸ ਆ ਕੇ ਜਾਵਾਂਗੇ DC। ਔਰ ਉਸ ਤੋਂ ਅਗਲੇ ਦਿਨ 8 ਜੂਨ ਨੂੰ ਜਿਹੜਾ ਹੈ US ਕਾਂਗਰਸ ਦੇ ਵਿੱਚ ਸਿੱਖ ਅਰਦਾਸ ਹੋਣੀ ਵੀ ਨੀਅਤ ਹੋਈ ਹੈ। ਸੋ ਇਸੇ ਤਰ੍ਹਾਂ ਹਰ ਮੁਲਕ ਦੇ ਆਪਣੇ ਪ੍ਰੋਗਰਾਮ ਨੇ। ਸੋ ਅਸੀਂ ਇਸ ਸਮੁੱਚੇ ਹਫਤੇ ਨੂੰ ਹੀ ਜਿਹੜਾ ਹੈ ਉਹ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਜਿਵੇਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਇੱਕ ਇਹ ਹੈ ਕਿ ਜਦੋਂ ਇਹ ਹਮਲਾ ਹੁੰਦਾ ਹੈ, ਖਾਸ ਤੌਰ 'ਤੇ ਇਸ ਗੱਲ ਦਾ ਧਿਆਨ ਰਹੇ ਕਿ 1 ਜੂਨ ਨੂੰ ਹੀ CRPF ਵੱਲੋਂ ਫਾਇਰਿੰਗ ਖੋਲ੍ਹੀ ਗਈ ਸੀ, ਜਿਸ ਦੇ ਵਿੱਚ 12-13 ਦੇ ਕਰੀਬ ਜਿਹੜੇ ਸਿੱਖ ਪਰਿਕਰਮਾ ਦੇ ਵਿੱਚ ਸਨ, ਉਹਨਾਂ ਦੀ ਸ਼ਹਾਦਤ ਹੋਈ। ਔਰ ਪਹਿਲੇ ਸ਼ਹੀਦ ਸਾਡੇ ਜੁਝਾਰੂ ਜਿਨ੍ਹਾਂ ਨੇ ਬਾਬਾ ਅਟਲ ਵਾਲੇ ਪਾਸਿਓਂ ਡਿਫੈਂਡ ਕੀਤਾ ਹੈ, ਬਾਬਾ ਸ਼ਹੀਦ ਮਹਿੰਗਾ ਸਿੰਘ ਬੱਬਰ, ਉਹਨਾਂ ਦੀ ਸ਼ਹਾਦਤ ਹੋਈ। ਔਰ ਇਹ ਉਹ ਐਕਚੁਅਲੀ ਜਿਵੇਂ ਜਨਰਲ ਸੁਬੇਗ ਸਿੰਘ ਨੇ ਕਾਊਂਟਰ ਫਾਇਰ ਕਰਨ ਤੋਂ, ਕਿਉਂਕਿ ਮੋਰਚੇ ਸਿੰਘਾਂ ਨੇ ਸੰਭਾਲ ਲਏ ਹੋਏ ਸੀ, ਲੇਕਿਨ ਉਹਨਾਂ ਦੀ ਹਦਾਇਤ ਸੀ ਕਿ ਵੀ ਕਿਉਂਕਿ ਫੌਜੀ ਜਨਰਲ ਹੋਣ ਦੇ ਨਾਤੇ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੀ ਫਾਇਰਿੰਗ ਕਰਕੇ ਮਾਰੇ ਨੇ ਉਹ ਬੇਸ਼ੱਕ ਉਹ CRPF ਨੇ ਕੀਤੀ, ਪਰ ਉਹ ਆਰਮੀ ਦੀ ਕਮਾਂਡ ਥੱਲੇ ਹੀ ਉਸ ਵੇਲੇ CRPF ਕੰਮ ਕਰ ਰਹੀ ਸੀ। ਫਿਰ 1 ਜੂਨ ਤੋਂ ਬਾਅਦ CRPF ਹਟ ਗਈ ਔਰ ਆਰਮੀ ਨੇ ਹੀ ਉਹ ਪੋਜੀਸ਼ਨਾਂ ਸੰਭਾਲ ਲਈਆਂ। ਉਹ ਇਹ ਜਾਣਨ ਲਈ ਸੀ ਕਿ ਸਾਡੀਆਂ ਪੋਜੀਸ਼ਨਸ ਕੀ ਨੇ, ਕਿਉਂਕਿ ਜਦੋਂ ਫਾਇਰਿੰਗ ਹੁੰਦੀ ਹੈ ਤੁਸੀਂ ਕਾਊਂਟਰ ਫਾਇਰ ਕਰਦੇ ਹੋ। ਸੋ ਉਸ ਦਿਨ ਸਿੰਘਾਂ ਦੇ ਖੈਮੇ 'ਚੋਂ, ਦਰਬਾਰ ਸਾਹਿਬ ਕੰਪਲੈਕਸ 'ਚੋਂ ਕੋਈ ਵੀ ਗੋਲੀ ਨਹੀਂ ਦਾਗੀ ਗਈ, ਜਿਹਨੇ ਦੁਸ਼ਮਣ ਨੂੰ ਪਰਪਲੈਕਸ ਵੀ ਕੀਤਾ ਕਿ ਵੀ ਪੋਜੀਸ਼ਨ ਕੀ ਹੈ। ਦੂਸਰਾ ਪੱਖ ਇਸ ਦਾ ਧਾਰਮਿਕ ਵੀ ਸੀ, ਕਿਉਂਕਿ ਉਸ ਤੋਂ ਪਹਿਲਾਂ ਗਿਆਨੀ ਕਿਰਪਾਲ ਸਿੰਘ ਜਿਹੜਾ ਕਿ ਇੱਕ ਕਮਜ਼ੋਰ ਕਿਸਮ ਦਾ ਜਥੇਦਾਰ ਸੀ ਅਕਾਲ ਤਖਤ ਦਾ, ਉਸ ਨੇ ਕੁਝ ਹਫ਼ਤੇ ਪਹਿਲਾਂ ਇਹ ਕਿਹਾ ਸੀ ਕਿ ਜੀ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈ ਕੇ ਨਹੀਂ ਆਉਣਾ। ਔਰ ਇਹੀ ਕਾਰਨ ਸੀ ਕਿ ਸੰਤ ਪਿੰਡਾਂ ਵਾਲੇ ਜਿਹੜੇ ਨੇ ਉਹ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆਉਂਦੇ ਸੀ, ਦਰਸ਼ਨੀ ਡਿਓੜੀ ਤੋਂ ਹੀ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ ਸੀ ਕਿ ਭਾਈ ਇਹ ਸਿੰਘ ਸਾਹਿਬਾਨ ਦਾ ਹੁਕਮ ਹੈ ਹਰਿਮੰਦਰ ਸਾਹਿਬ ਦੇ ਅੰਦਰ, ਅਸੀਂ ਨਹੀਂ ਜਾਣਾ। ਸੋ ਜਦੋਂ ਇਹ 1 ਜੂਨ ਦਾ ਵਾਕਿਆ ਹੁੰਦਾ ਹੈ, ਫਿਰ ਉਹਨਾਂ ਨੇ ਸੁਨੇਹਾ ਭੇਜਿਆ ਕਿ ਜੀ ਹੁਣ ਦੱਸੋ ਕੀ ਕਰਨਾ ਹੈ। ਸੋ ਅਗਲੇ ਦਿਨ ਦੀਆਂ ਅਖਬਾਰਾਂ ਦੇ ਵਿੱਚ ਅੱਜ ਵੀ ਜੇ ਤੁਸੀਂ ਅਜੀਤ ਜਲੰਧਰ ਸਮੇਤ ਉਹ ਕੱਢੋਗੇ ਤੇ 5 ਸਿੰਘ ਸਾਹਿਬਾਨ ਵੱਲੋਂ ਇਹ ਆਦੇਸ਼ ਦਿੱਤਾ ਗਿਆ ਸੀ ਸਿੱਖਾਂ ਨੂੰ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਔਰ ਸਿੱਖ ਡਿਫੈਂਡ ਕਰਨ ਦੇ ਲਈ, ਉਸ ਦੀ ਰੱਖਿਆ ਦੇ ਲਈ ਅੰਮ੍ਰਿਤਸਰ ਵੱਲ ਮੁਹਾਰਾ ਮੋੜਨ। ਸੋ ਜ਼ਾਹਿਰ ਹੈ ਕਿ ਵੀ ਜਿਹੜਾ ਫਿਰ ਸਿੰਘਾਂ ਨੇ ਮੁਕਾਬਲਾ ਆਉਣ ਵਾਲੇ ਦਿਨਾਂ 'ਚ ਕੀਤਾ, ਜਿਹੜਾ ਲਗਭਗ 7 ਜੂਨ ਤੱਕ ਜਾਰੀ ਰਹਿੰਦਾ ਹੈ, 6 ਜੂਨ ਦੀ ਤੱਕ ਪਾਰਟਿਕੂਲਰਲੀ, ਉਹ ਉਹਨਾਂ ਆਦੇਸ਼ਾਂ ਦੇ ਥੱਲੇ ਹੀ ਸੀ। ਔਰ ਜਦੋਂ ਪੁਲਿਸ ਨੇ ਅੰਧਾਧੁੰਦ ਫਿਰ ਫਾਇਰਿੰਗ ਫੌਜ ਵੱਲੋਂ ਹੁੰਦੀ ਹੈ ਔਰ ਅਦਰਵਾਈਜ਼ ਉਸ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਜ਼ਖਮੀ ਹੁੰਦੇ ਨੇ, ਉਸ ਸਰੂਪ ਨੂੰ ਸ਼੍ਰੋਮਣੀ ਕਮੇਟੀ ਨੇ ਇਸ ਘੱਲੂਘਾਰਾ ਹਫਤੇ ਅਕਾਲ ਤਖਤ ਸਾਹਿਬ ਦੇ ਬੈਕ ਤੇ ਬੂੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉੱਥੇ ਦਰਸ਼ਨਾਂ ਦੇ ਲਈ ਰੱਖਿਆ। ਔਰ ਇਹ ਖਬਰ ਵੀ ਮੀਡੀਆ 'ਚ ਵੀ ਹੈ ਕਿ ਵੀ ਇਹ ਜਿਹੜਾ ਇਸ ਨੂੰ ਡਿਸਪਲੇ ਕੀਤਾ ਜਾਏਗਾ। ਔਰ ਇਹ ਜਦੋਂ ਗੋਲੀ ਲੱਗੀ ਉਸ ਨੇ ਉਸ ਦੇ ਕਵਰ ਨੂੰ ਔਰ 90 ਅੰਗ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਨੂੰ ਜਿਹੜਾ ਉਹ ਹਾਰਮ ਕੀਤਾ। ਫਿਰ ਉਹਨੂੰ ਕੰਜ਼ਰਵ ਕੀਤਾ ਗਿਆ ਉਸ ਹੱਥ ਲਿਖਤ ਸਰੂਪ ਨੂੰ ਐਕਸਪਰਟਸ ਰਾਹੀਂ, ਹਾਲਾਂਕਿ ਉਹਦੇ ਕੁਝ ਨਿਸ਼ਾਨ ਡੈਮੇਜ ਦੇ ਨੇ। ਔਰ ਇਸ ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਕੀਤਾ ਹੈ ਕਿ ਵੀ 6 ਜੂਨ ਨੂੰ ਇਹ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗੇ ਵਿਖੇ ਕੀਤਾ ਜਾਏਗਾ। ਮੈਨੂੰ ਵੈਸੇ ਹੈਰਾਨੀ ਹੈ ਕਿ ਇਹ ਖਾਸ ਇੱਕ ਦਿਨ ਲਈ ਕਿਉਂ ਇਸ ਨੂੰ ਰੱਖਣਾ ਹੈ। ਇਹ ਪੱਕੇ ਤੌਰ ਦੇ ਉੱਤੇ ਜੇ ਈਵਨ ਜੂਨ 84 ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਗੁਰਦੁਆਰਾ ਸ਼ਹੀਦਾਂ ਵੀ ਬਣਿਆ ਹੈ ਔਰ ਉਸ ਨੂੰ ਉਸ ਪ੍ਰਕਾਸ਼ ਹੈ, ਉੱਥੇ ਹੀ ਕਿਉਂ ਨਹੀਂ, ਕਿਉਂਕਿ ਇਹ ਵੀ ਜਿਹੜੇ ਸ਼੍ਰੋਮਣੀ ਕਮੇਟੀ ਔਰ ਇਹ ਸਾਰੇ ਨੂੰ ਉਹਨੂੰ ਮਿਨੀਮਾਈਜ਼ ਕਰਨਾ ਚਾਹੁੰਦੇ ਨੇ। ਇਹਨਾਂ ਨੇ ਬਹੁਤ ਸਾਰੀਆਂ ਯਾਦਾਂ ਮਿਟਾਈਆਂ ਨੇ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜ਼ਖਮੀ ਸਰੂਪ ਹੈ, ਇਸ ਨੂੰ ਪਰਮਾਨੈਂਟਲੀ ਜਿਹੜਾ ਡਿਸਪਲੇ ਕਰਨਾ ਚਾਹੀਦਾ। ਜੇ ਤੁਸੀਂ ਹੋਰ ਕਿਸੇ
ਥਾਂ ਤੇ ਨਹੀਂ ਕਰ ਸਕਦੇ ਤੇ ਗੁਰਦੁਆਰਾ ਸ਼ਹੀਦਾਂ 'ਚ ਮੇਨ ਪ੍ਰਕਾਸ਼ ਦੀ ਭੀੜ ਉਹੀ ਰਹੇ, ਲੇਕਿਨ ਦਰਸ਼ਨਾਂ ਦੇ ਲਈ ਸੰਗਤ ਦੇ, ਤਾਂ ਕਿ ਇਹ ਯਾਦ ਦਹਾਨੀ ਰਹੇ ਕਿ ਸਾਡੇ ਨਾਲ ਕੀ ਹੋਇਆ। ਸੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਟੋਟਲ ਵਾਰ ਜਿਹੜੀ ਵਿੱਢੀ ਹੈ, ਜਿਸ ਦੀ ਸ਼ੁਰੂਆਤ ਇਨਫੈਕਟ 1 ਜੂਨ ਨੂੰ ਹੋ ਜਾਂਦੀ ਹੈ, ਉਸ ਦੇ ਅੱਡ-ਅੱਡ ਜਿਹੜੇ ਪੜਾਅ ਨੇ ਉਹਨਾਂ ਬਾਰੇ ਲਗਾਤਾਰ ਨਾਲ ਗੱਲ ਕਰਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਹੈ, ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।